ਨਫ਼ਰਤ ਦੀ ਹਨੇਰੀ ਜੋ ਕਲੇਸ਼ ਦਾ ਪਾਠ ਪਿਛਲੇ 15-20 ਸਾਲਾਂ ਤੋਂ ਆਰਐਸਐਸ ਵਾਲੇ ਹਿੰਦੂ ਅੱਤਵਾਦੀ ਪੜ੍ਹਾ ਰਹੇ ਨੇ ਮੁਲਕ ਦੇ ਵਿੱਚ, ਉਹਦਾ ਨਤੀਜਾ ਅੱਜ ਇਹ ਹੈ ਕਿ ਜੀ ਇਹ ਗੱਲ ਪੂਰੀ ਜ਼ਹਿਰ ਵਾਂਗੂ ਲੱਗੀ ਆ ਕਿ ਜੀ ਮੁਸਲਮਾਨਾਂ ਦੇ ਮੁੰਡੇ ਵੈਸ਼ਨੋ ਦੇਵੀ ਦੇ ਨਾਂ ਦੇ ਉੱਤੇ ਚੱਲ ਰਹੇ ਮੈਡੀਕਲ ਕਾਲਜ ਵਿੱਚ ਕਿਵੇਂ ਐਡਮਿਸ਼ਨ ਲੈ ਗਏ। ਜੰਮੂ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਬੰਦ ਹੋ ਗਿਆ। ਇਹ ਤਾਂ ਇੱਕ ਗੱਲ ਵਾ, ਲੱਡੂ ਵੰਡੇ ਜਾ ਰਹੇ ਨੇ ਹਿੰਦੂਆਂ ਵੱਲੋਂ, ਭੰਗੜਾ ਪਾਇਆ ਜਾ ਰਿਹਾ। ਭਾਰਤ ਮਾਤਾ ਦੇ ਨਵੇਂ ਸਪੂਤ ਜਿਹੜੇ ਆ, ਇਹਨਾਂ ਨੇ ਇਹ ਗੱਲ ਖਤਮ ਕਰਤੀ। ਉਹ ਕਹਿੰਦੇ ਨਹੀਂ, ਜਿਹੜਾ ਮੁਸਲਮਾਨ ਡਾਕਟਰ ਆ ਉਹਦਾ ਬਣਨ ਹੀ ਨਹੀਂ ਦੇਣਾ ਨਾ ਇਸ ਮੁਲਕ 'ਚ, ਤੇ ਜੇ ਕਿਤੇ ਮੁਸਲਮਾਨ ਡਾਕਟਰ ਬਣਨ ਲੱਗੇ ਉਹ ਅਦਾਰੇ ਹੀ ਬੰਦ ਕਰਾ ਦੋ। ਸੋ ਮੈਡੀਕਲ ਕਾਲਜ ਬੰਦ ਕਰਾਤਾ। ਉਦੋਂ ਬਾਅਦ ਵਿੱਚ ਇਹ ਉਹਨਾਂ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਲੱਗਦੀ ਹੈ। ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਆਪਦਾ ਧਰਮ ਬਚਾ ਲਿਆ ਮੈਡੀਕਲ ਕਾਲਜ ਬੰਦ ਕਰਾ ਕੇ। ਉਹਨਾਂ ਨੇ ਜੋ ਮੁਸਲਮਾਨਾਂ ਤੇ ਈਸਾਈਆਂ ਨਾਲ ਕਰਨਾ ਸ਼ੁਰੂ ਕੀਤਾ, ਉਹਦੀ ਤਾਂ ਖਾਧੀ ਕੜੀ। ਜਿਹੜੀ ਕੌਮ ਨੇ ਉਹਨਾਂ ਦੀ ਉਸ ਦੌਰ ਵਿੱਚ ਇੱਜ਼ਤ ਬਚਾਈ, ਪੱਤ ਬਚਾਈ, ਉਹਦਾ ਖੁਰਾ ਖੋਜ ਮਟਾਉਣ ਤੁਰੇ ਹੋਏ ਨੇ ਕਿ ਸਿੱਖ ਤਾਂ ਕੌਮ ਹੀ ਨਹੀਂ ਕੋਈ, ਇਹ ਤਾਂ ਹਿੰਦੂਆਂ ਚੋਂ ਨਿਕਲੇ ਆ ਤੇ ਹਿੰਦੂ ਵੱਧ ਤੋਂ ਵੱਧ ਕਹਿੰਦੇ ਕੇਸਾਂ ਵਾਲੇ ਹਿੰਦੂ ਕਹਿ ਲਾਂਗੇ ਅਸੀਂ ਇਹਨੂੰ। ਸੋ ਜਦੋਂ ਸਿੱਖ ਕਲਪਦੇ ਨੇ, ਸਿੱਖ ਦੁਖੀ ਹੁੰਦੇ ਨੇ, ਉਦੋਂ ਜਿਨ੍ਹਾਂ ਨੂੰ ਚਾਅ ਚੜ੍ਹਦਾ ਕਿ ਦੇਖਿਆ ਸਿੱਖਾਂ ਦੀਆਂ ਚੀਕਾਂ ਪੈਂਦੀਆਂ, ਅਸਲ ਵਿੱਚ ਇਹ ਲੋਕ ਨੇ ਜਿਹੜੇ ਸਿੱਖਾਂ ਨੂੰ ਜਗਾਉਂਦੇ ਆ ਕਿ ਆਪਦਾ ਮੁਲਕ ਬਣਾ ਲਓ। ਮੈਂ ਗਰੰਟੀ ਦਿੰਦਾ ਕਿ ਜੇ ਅਸੀਂ 1 ਕਰੋੜ ਸਾਲ ਲੋਕਾਂ ਨੂੰ, ਸਿੱਖਾਂ ਨੂੰ ਸਮਝਾਈਏ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਸਾਡੀ ਕਿਹਨੇ ਸੁਣਨੀ ਹੈ। ਜਦੋਂ ਇਹ ਕੋਈ ਕਰਤੂਤ ਕਰਦੇ ਆ, ਫੇਰ ਸਿੱਖ ਭੱਜਦੇ ਆ ਵੀ ਖਾਲਿਸਤਾਨ ਤੋਂ ਬਗੈਰ ਰਾਹ ਨਹੀਂ। ਹੁਣ ਤਾਂ ਲੱਗਦਾ ਹਿੰਦੂ ਅੱਤਵਾਦੀਆਂ ਨੂੰ ਬਹਿ ਕੇ ਕੋਈ ਚਿੱਠੀ ਪੱਤਰ, ਕੋਈ ਅਪੀਲ ਕਰਨੀ ਪਊ ਇਹਨਾਂ ਸਿੱਖਾਂ ਨੂੰ ਜਿਹੜੇ ਭਾਰਤ ਮਾਤਾ ਦੀ ਜੈ ਵਾਲੇ ਆ, ਰਾਸ਼ਟਰਵਾਦੀ ਸਿੱਖ, ਕਿ ਸਾਨੂੰ ਤੁਸੀਂ ਵੀ ਦੱਸ ਦਿਓ ਬਾਈ ਤੁਸੀਂ ਕਿਵੇਂ ਜਾਗੋਗੇ। ਅਸੀਂ ਤਾਂ ਆਪਦੀ ਪੂਰੀ ਵਾਹ ਲਾ ਲਈ ਵੀ ਤੁਹਾਡੇ ਅੰਦਰਲਾ ਸਿੱਖ ਜਾਗ ਪਵੇ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕਰਦੇ ਸੀਗੇ ਕਿ ਕਿਵੇਂ ਹਿੰਦੂ ਕੱਟੜਪੰਥੀਆਂ ਵੱਲੋਂ ਇਹ ਵਿਉਂਤ ਬਣਾਈ ਜਾ ਰਹੀ ਆ ਕਿ ਕੁੰਭ ਦੇ ਮੇਲੇ ਕਰਕੇ ਹਰਿਦੁਆਰ ਦੇ ਕੁਝ ਹਿੱਸਿਆਂ ਵਿੱਚ ਗੈਰ ਹਿੰਦੂਆਂ ਦਾ ਦਾਖਲਾ ਬੰਦ ਕੀਤਾ ਜਾਵੇ। ਤੇ ਇਹ ਆਪਾਂ ਉਸ ਟਾਈਮ ਗੱਲ ਕਰ ਰਹੇ ਸੀਗੇ ਕਿ ਸਾਨੂੰ ਸਿੱਖ ਕੌਮ ਤੇ ਮਾਣ ਹੈ ਜਿੱਥੇ ਇਹੋ ਜਿਹੇ ਪਖੰਡ ਨਹੀਂ ਕੀਤੇ ਜਾਂਦੇ। ਪਰ ਗੱਲ ਕੱਲੀ ਕੱਲ ਵਾਲੀ ਗੱਲ ਤੇ ਨਹੀਂ ਖੜੀ। ਰਾਤ ਤੱਕ ਇੱਕ ਨਵੀਂ ਖਬਰ ਆਈ ਹੈ ਕਿ ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ, ਉਹਦਾ ਇੱਕ ਮਸਲਾ ਚੱਲ ਰਿਹਾ ਸੀ ਕਾਫੀ ਚਿਰ ਤੋਂ। ਉੱਥੇ ਜਿਹੜਾ ਟੈਸਟ ਲੈਂਦੇ ਆ, ਜਦੋਂ ਮੈਡੀਕਲ ਦੇ ਦਾਖਲਿਆਂ ਲਈ ਟੈਸਟ ਲਿਆ ਜਾਂਦਾ, ਉੱਥੇ ਟੈਸਟ ਦੇ ਵਿੱਚ ਹੋਇਆ ਕਿ ਬਹੁਤ ਸਾਰੇ ਮੁਸਲਮਾਨ ਮੁੰਡੇ ਜਿਹੜੇ ਵਿਦਿਆਰਥੀ ਸੀਗੇ ਉਹ ਟੈਸਟ ਕਲੀਅਰ ਕਰ ਗਏ ਤੇ ਹਿੰਦੂ ਜਿਹੜੇ ਸੀਗੇ ਉਹ ਘੱਟ ਸੀ। ਪਾਲਿਆ ਰੰਡੀ ਰੋਣਾ। ਤੇ ਆਖਰ ਇਹ ਮਸਲਾ ਇੰਨਾ ਜ਼ਿਆਦਾ ਵਧਿਆ ਕਿ ਉਸ ਮੈਡੀਕਲ ਕਾਲਜ ਦੇ ਵਿੱਚ ਮੁਸਲਮਾਨ ਵਿਦਿਆਰਥੀਆਂ ਦੀ ਐਡਮਿਸ਼ਨ ਦੇ ਖਿਲਾਫ BJP ਨੂੰ, RSS ਨੂੰ ਇਹ ਇੱਕ ਬਹੁਤ ਵੱਡਾ ਮਸਲਾ ਲੱਗਿਆ। ਕਾਟੋ ਕਲੇਸ਼ ਵਧਾ ਕੇ ਆਖਰ ਉਸ ਕਾਲਜ ਦਾ, ਜਿਹੜਾ ਮੈਡੀਕਲ ਕਾਲਜ ਦਾ ਲਾਇਸੈਂਸ ਸੀਗਾ, ਉਹ ਰੱਦ ਕਰਵਾਤਾ, ਜਾਣੀ ਕਿ ਕਾਲਜ ਬੰਦ ਕਰਵਾਤਾ। ਹੁਣ ਤੁਸੀਂ ਇਸ ਫਿਤਰਤ ਬਾਰੇ ਕੀ ਕਹਿ ਸਕਦੇ ਹੋ? ਮੰਨ ਲਓ ਪੰਜਾਬ ਦੇ ਵਿੱਚ ਕਿਸੇ ਕਾਲਜ ਦੇ ਵਿੱਚ, ਜਿਵੇਂ ਸ਼੍ਰੋਮਣੀ ਕਮੇਟੀ ਦਾ ਕਾਲਜ ਆ ਇੱਥੇ ਆਪਣੇ ਬੱਲੇ ਮੈਡੀਕਲ ਕਾਲਜ, ਯੂਨੀਵਰਸਿਟੀ ਹੋਈ ਬਣ ਗਈ। ਹੁਣ ਤਾਂ ਇਵੇਂ ਖਾਲਸਾ ਕਾਲਜ ਵਿੱਚ ਵੀ ਨਰਸਿੰਗ ਕਾਲਜ ਆ, ਚੀਫ ਖਾਲਸਾ ਦੀਵਾਨ ਦਾ ਕਾਲਜ ਹੈਗਾ ਨਰਸਿੰਗ ਕਾਲਜ। ਇਹਨਾਂ ਕਾਲਜਾਂ ਦੇ ਵਿੱਚ ਜਦੋਂ ਟੈਸਟ ਕਲੀਅਰ ਕਰਕੇ ਵਿਦਿਆਰਥੀ ਆਉਂਦੇ ਆ, ਉਹ ਕਿਸੇ ਵੀ ਧਰਮ ਦੇ ਹੋ ਸਕਦੇ ਆ। ਵਿਦਿਆਰਥੀ ਤਾਂ ਵਿਦਿਆਰਥੀ ਹੁੰਦੇ ਤੇ ਉਹਨਾਂ ਵਿਦਿਆਰਥੀਆਂ ਨੇ ਪੜ੍ਹਨਾ ਹੁੰਦਾ। ਹੁਣ ਇੱਕ ਵੇਲਾ ਉਹ ਚੇਤੇ ਕਰੋ ਜਦੋਂ ਆਪਾਂ ਪੰਜਾਬ ਦੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਦਾਖਲਾ ਲੈਣ ਜਾਂਦੇ ਸੀ ਤਾਂ ਸਭ ਤੋਂ ਜਿਹੜਾ ਨੇੜਲਾ ਜਾਂ ਸਭ ਤੋਂ ਚੰਗਾ ਸਾਨੂੰ ਲੱਗਦਾ ਸਕੂਲ ਜਾਂ ਕਾਲਜ, ਆਪਾਂ ਉੱਥੇ ਆਪਦਾ ਦਾਖਲਾ ਲੈ ਲੈਂਦੇ ਸੀ। ਕੋਈ ਮਤਲਬ ਨਹੀਂ ਸੀ ਹੁੰਦਾ। ਬਹੁਤ ਸਾਰੇ ਸਾਡੇ ਸਿੱਖਾਂ ਦੇ ਬੱਚੇ ਆ ਜਿਹੜੇ ਉਹ
ਈਸਾਈਆਂ ਦੇ ਸਕੂਲਾਂ ਕਾਲਜਾਂ 'ਚ ਵੀ ਪੜ੍ਹੇ ਨੇ, ਹਿੰਦੂਆਂ ਦੇ ਸਕੂਲਾਂ ਕਾਲਜਾਂ 'ਚ ਵੀ ਪੜ੍ਹੇ ਨੇ, ਤੇ ਬੜੀ ਵੱਡੀ ਗਿਣਤੀ ਵਿੱਚ ਹਿੰਦੂਆਂ ਜਾਂ ਈਸਾਈਆਂ ਦੇ ਬੱਚੇ ਸਿੱਖ ਅਦਾਰਿਆਂ 'ਚ ਵੀ ਪੜ੍ਹੇ ਨੇ। ਪਰ ਜਿਹੜੀ ਨਫ਼ਰਤ ਦੀ ਹਨੇਰੀ, ਜੋ ਕਲੇਸ਼ ਦਾ ਪਾਠ ਪਿਛਲੇ 15-20 ਸਾਲਾਂ ਤੋਂ ਆਰਐਸਐਸ ਵਾਲੇ ਹਿੰਦੂ ਅੱਤਵਾਦੀ ਪੜ੍ਹਾ ਰਹੇ ਨੇ ਮੁਲਕ ਦੇ ਵਿੱਚ, ਉਹਦਾ ਨਤੀਜਾ ਅੱਜ ਇਹ ਹੈ ਕਿ ਜੀ ਇਹ ਗੱਲ ਪੂਰੀ ਜ਼ਹਿਰ ਵਾਂਗੂ ਲੱਗੀ ਆ ਕਿ ਜੀ ਮੁਸਲਮਾਨਾਂ ਦੇ ਮੁੰਡੇ ਵੈਸ਼ਨੋ ਦੇਵੀ ਦੇ ਨਾਂ ਦੇ ਉੱਤੇ ਚੱਲ ਰਹੇ ਮੈਡੀਕਲ ਕਾਲਜ ਵਿੱਚ ਕਿਵੇਂ ਐਡਮਿਸ਼ਨ ਲੈ ਗਏ। ਆਖਰ ਇਹ ਰੌਲਾ ਇੰਨਾ ਜ਼ਿਆਦਾ ਵਧਿਆ ਬਈ ਮੈਡੀਕਲ ਕਾਲਜ ਬੰਦ ਕਰਾਤਾ। ਚਲੋ ਜੀ, ਜੰਮੂ ਦੇ ਵਿੱਚ ਮਾਤਾ ਵੈਸ਼ਨੋ ਦੇਵੀ ਮੈਡੀਕਲ ਕਾਲਜ ਬੰਦ ਹੋ ਗਿਆ, ਇਹ ਤਾਂ ਇੱਕ ਗੱਲ ਵਾ। ਉਦੋਂ ਅਗਲੀ ਖਬਰ ਬੜੀ ਕਮਾਲ ਦੀ ਆ, ਲੱਡੂ ਵੰਡੇ ਜਾ ਰਹੇ ਨੇ ਹਿੰਦੂਆਂ ਵੱਲੋਂ, ਭੰਗੜਾ ਪਾਇਆ ਜਾ ਰਿਹਾ। ਵੀਡੀਓ ਸੋਸ਼ਲ ਮੀਡੀਆ ਤੇ ਦੇਖ ਕੇ ਬੰਦਾ ਬੜਾ ਪਰੇਸ਼ਾਨ ਹੁੰਦਾ ਕਿ ਮੈਡੀਕਲ ਕਾਲਜ ਬੰਦ ਹੋ ਜਾਣ ਤੇ ਹਿੰਦੂ ਕੱਟੜਪੰਥੀ ਕਿਵੇਂ ਲੁੱਡੀਆਂ ਪਾ ਰਹੇ ਨੇ। ਹੁਣ ਜਿਹੜਾ ਮੈਡੀਕਲ ਕਾਲਜ ਆ, ਉਹਨੇ ਕੀ ਤਿਆਰ ਕਰਨਾ? ਉਹਨੇ ਤਿਆਰ ਕਰਨੇ ਸੀ ਡਾਕਟਰ। ਤੇ ਡਾਕਟਰ ਜਿਹੜਾ ਹੁੰਦਾ ਹੈ, ਉਹਦੇ ਕੋਲ ਜਦੋਂ ਕੋਈ ਪੇਸ਼ੈਂਟ ਜਾਂਦਾ ਹੈ, ਉਹਦਾ ਉਹ ਇਲਾਜ ਕਰਦਾ। ਨਾ ਤਾਂ ਡਾਕਟਰ ਇਸ ਗੱਲ ਦਾ ਖਿਆਲ ਰੱਖਦਾ ਕਿ ਮੈਂ ਕਿਹੜੇ ਧਰਮ ਦਾ ਵਾਂ, ਉਹਦਾ ਮਤਲਬ ਤਾਂ ਸਿੱਧਾ ਹੁੰਦਾ ਕਿ ਮੈਂ ਇੱਕ ਡਾਕਟਰ ਹਾਂ। ਤੇ ਨਾ ਹੀ ਕਦੇ ਪੇਸ਼ੈਂਟ ਇਹ ਸੋਚਦਾ ਵੀ ਮੈਂ ਹਿੰਦੂ ਡਾਕਟਰ ਕੋਲੋਂ ਇਲਾਜ ਕਰਾਉਣਾ, ਮੈਂ ਮੁਸਲਮਾਨ ਡਾਕਟਰ ਕੋਲੋਂ ਇਲਾਜ ਕਰਾਉਣਾ, ਜਾਂ ਮੈਂ ਫਲਾਣੇ ਡਾਕਟਰ ਕੋਲੋਂ ਇਲਾਜ ਨਹੀਂ ਕਰਾਉਣਾ। ਨਾ ਪੇਸ਼ੈਂਟ ਨੂੰ ਫਿਕਰ ਹੁੰਦਾ ਡਾਕਟਰ ਦੇ ਧਰਮ ਦਾ, ਤੇ ਨਾ ਡਾਕਟਰ ਨੂੰ ਇਹ ਹੁੰਦਾ ਵੀ ਕਿਹੜੀ ਬਰਾਦਰੀ ਦਾ ਮੇਰੇ ਸਾਹਮਣੇ, ਕਿਹੜੇ ਜਾਤ ਦਾ ਪੇਸ਼ੈਂਟ ਪਿਆ। ਪੇਸ਼ੈਂਟ ਸਿਰਫ ਪੇਸ਼ੈਂਟ ਹੁੰਦਾ, ਮਰੀਜ਼ ਸਿਰਫ ਮਰੀਜ਼ ਹੁੰਦਾ, ਤੇ ਡਾਕਟਰ ਸਿਰਫ ਡਾਕਟਰ ਹੁੰਦਾ। ਪਰ ਭਾਰਤ ਮਾਤਾ ਦੇ ਨਵੇਂ ਸਪੂਤ ਜਿਹੜੇ ਆ, ਇਹਨਾਂ ਨੇ ਇਹ ਗੱਲ ਖਤਮ ਕਰਤੀ। ਉਹ ਕਹਿੰਦੇ ਨਹੀਂ, ਜਿਹੜਾ ਮੁਸਲਮਾਨ ਡਾਕਟਰ ਆ ਉਹਦਾ ਬਣਨ ਹੀ ਨਹੀਂ ਦੇਣਾ ਨਾ ਇਸ ਮੁਲਕ 'ਚ। ਤੇ ਜੇ ਕਿਤੇ ਮੁਸਲਮਾਨ ਡਾਕਟਰ ਬਣਨ ਲੱਗੇ, ਉਹ ਅਦਾਰੇ ਹੀ ਬੰਦ ਕਰਾ ਦੋ। ਸੋ ਮੈਡੀਕਲ ਕਾਲਜ ਬੰਦ ਕਰਾਤਾ। ਉਦੋਂ ਬਾਅਦ ਵਿੱਚ ਇਹ ਉਹਨਾਂ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਲੱਗਦੀ ਹੈ। ਉਹਨਾਂ ਨੂੰ ਲੱਗਦਾ ਕਿ ਅਸੀਂ ਤਾਂ ਆਪਦਾ ਧਰਮ ਬਚਾ ਲਿਆ ਮੈਡੀਕਲ ਕਾਲਜ ਬੰਦ ਕਰਾ ਕੇ। ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਲੱਡੂ ਵੰਡੇ ਜਾ ਰਹੇ ਨੇ। ਔਰ ਇਸ ਘਟਨਾਕ੍ਰਮ ਦੇ ਉੱਤੇ ਜਿੰਨੀ ਸੋਸ਼ਲ ਮੀਡੀਆ ਤੇ ਕਮੈਂਟਰੀ ਆ ਰਹੀ ਆ ਇਹਨਾਂ ਮੰਦਬੁੱਧੀ ਲੋਕਾਂ ਦੇ ਉੱਤੇ, ਉਹਨੂੰ ਦੇਖ ਕੇ ਆਪਣੇ ਕੌਮ ਦੇ ਉੱਤੇ, ਆਪਣੇ ਧਰਮ ਦੇ ਉੱਤੇ ਫਖਰ ਹੋ ਰਿਹਾ ਕਿ ਕਿੱਡੀ ਕਮਾਲ ਦੀ ਗੱਲ ਹੈ ਕਿ ਸਾਨੂੰ ਸਤਿਗੁਰਾਂ ਨੇ ਕਿਹੋ ਜਿਹੇ ਬਣਾਇਆ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ। ਹਿੰਦੂ ਅੱਤਵਾਦੀਆਂ ਨੇ ਸਾਡੇ ਨਾਲ ਬਹੁਤ ਮਾੜੀ ਕੀਤੀ, ਅੱਜ ਵੀ ਕਰ ਰਹੇ ਨੇ, ਤੇ ਨਾ ਕੋਈ ਉਹਨਾਂ ਤੋਂ ਆਸ ਆ। ਮੈਂ ਤਾਂ ਸਗੋਂ ਤੇ ਇਹ ਕਹਿਣਾ ਕਿ ਉਹ ਕਿਤੇ ਚੰਗੀ ਕਰਕੇ ਆਪਦਾ ਜਿਹੜਾ ਧੋਣਾ ਧੋ ਸਕਦੇ ਸੀ। ਉਹਨਾਂ ਨੂੰ ਜਿਹੜਾ ਹਿਸਟੋਰੀਕਲ ਮੌਕਾ ਮਿਲਿਆ ਸੀ 1947 ਤੋਂ ਬਾਅਦ, ਹਿੰਦੂ ਭਾਈਚਾਰੇ ਨੂੰ ਇੱਕ ਬੜਾ ਖੂਬਸੂਰਤ ਮੌਕਾ ਮਿਲਿਆ ਸੀ। ਉਹ ਸਾਰੀ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕਰ ਸਕਦੇ ਸੀ ਕਿ ਸਾਡੇ ਨਾਲ ਬਹੁਤ ਮਾੜੀ ਹੋਈ ਜਦੋਂ ਮੁਗਲਾਂ ਦਾ ਰਾਜ ਭਾਗ ਆਇਆ, ਸਾਡੇ ਨਾਲ ਬਹੁਤ ਮਾੜੀ ਹੋਈ ਜਦੋਂ ਅੰਗਰੇਜ਼ਾਂ ਦਾ, ਗੋਰਿਆਂ ਦਾ, ਈਸਾਈਆਂ ਦਾ ਰਾਜ ਆਇਆ। ਤੇ ਉਹਨਾਂ ਵੇਲਿਆਂ ਦੇ ਵਿੱਚ ਸਾਡੇ ਨਾਲ ਖੜੇ ਡਟ ਕੇ ਸਿੱਖ। ਅਸੀਂ ਹੁਣ ਜਦੋਂ ਵੋਟਾਂ ਦੇ ਕਰਕੇ ਰਾਜ ਸੱਤਾ ਹਿੰਦੂਆਂ ਕੋਲੇ ਰਹਿਣੀ ਆ, ਅਸੀਂ ਭਾਰਤ ਦੇ ਵਿੱਚ ਇਹੋ ਜਿਹਾ ਨਿਜ਼ਾਮ ਖੜਾ ਕਰਾਂਗੇ ਕਿ ਦੁਨੀਆ ਭਰ ਦੇ ਵਿੱਚ ਈਸਾਈ ਅਤੇ ਮੁਸਲਮਾਨ ਸ਼ਰਮਸ਼ਾਰ ਹੋਇਆ ਕਰਨਗੇ ਕਿ ਅਸੀਂ ਤਾਂ ਹਿੰਦੂਆਂ ਨਾਲ ਉਦੋਂ ਬਹੁਤ ਮਾੜੀ ਕੀਤੀ ਸੀ ਜਦੋਂ ਸਾਡੇ ਕੋਲੇ ਭਾਰਤ ਵਿੱਚ ਰਾਜ ਸੱਤਾ ਸੀ। ਪਰ ਇਹਨਾਂ ਨੇ ਬਹੁਤ ਚੰਗਾ ਬਣ ਕੇ ਦਿਖਾਇਆ। ਤੇ ਸਿੱਖਾਂ ਬਾਰੇ, ਸਿੱਖੀ ਬਾਰੇ ਇਸ ਮੁਲਕ ਦੇ ਵਿੱਚ ਇਹੋ ਜਿਹਾ ਨਿਜ਼ਾਮ ਹੋਣਾ ਚਾਹੀਦਾ ਸੀ ਕਿ ਹਰੇਕ ਸਿੱਖ ਜਿਹੜਾ ਸੀ ਉਹ ਦੁਨੀਆ ਭਰ ਦੇ ਵਿੱਚ ਇੱਕ ਮਾਡਲ ਦੇ ਰੂਪ ਦੇ ਵਿੱਚ ਹਿੰਦੂ ਹਿੰਦੁਸਤਾਨ ਵਾਲੇ ਲੋਕਾਂ ਦੇ ਲਈ ਕਹਿੰਦਾ ਕਿ ਦੇਖੋ ਜੀ, ਅਸੀਂ ਉਹਨਾਂ ਦਾ ਔਖ ਦੇ ਟਾਈਮ ਤੇ ਸਾਥ ਦਿੱਤਾ ਸੀ, ਤੇ ਸਾਡਾ ਉਹਨਾਂ ਨੇ ਜਿੰਨਾ ਸਤਿਕਾਰ ਕੀਤਾ,
ਪਰ ਕੰਮ ਉਲਟ ਹੋ ਗਿਆ। ਉਹਨਾਂ ਨੇ ਜੋ ਮੁਸਲਮਾਨਾਂ ਤੇ ਈਸਾਈਆਂ ਨਾਲ ਕਰਨਾ ਸ਼ੁਰੂ ਕੀਤਾ, ਉਹਦੀ ਤਾਂ ਖਾਧੀ ਕੜੀ। ਜਿਹੜੀ ਕੌਮ ਨੇ ਉਹਨਾਂ ਦੀ ਉਸ ਦੌਰ ਵਿੱਚ ਇੱਜ਼ਤ ਬਚਾਈ, ਪੱਤ ਬਚਾਈ, ਉਹਦਾ ਖੁਰਾ ਖੋਜ ਮਟਾਉਣ ਤੁਰੇ ਹੋਏ ਨੇ ਕਿ ਸਿੱਖ ਤਾਂ ਕੌਮ ਹੀ ਨਹੀਂ ਕੋਈ, ਇਹ ਤਾਂ ਹਿੰਦੂਆਂ ਚੋਂ ਨਿਕਲੇ ਆ ਤੇ ਹਿੰਦੂ ਨੇ। ਵੱਧ ਤੋਂ ਵੱਧ ਕਹਿੰਦੇ ਕੇਸਾਂ ਵਾਲੇ ਹਿੰਦੂ ਕਹਿ ਲਾਂਗੇ ਅਸੀਂ ਇਹਨੂੰ। ਐਡੀ ਅਕਿਰਤ ਘਣਤਾ, ਇੰਨੀ ਬੇਸ਼ਰਮੀ ਤੇ ਬੇਹਯਾਈ, ਕਮਾਲ ਹੈ। ਪਰ 1947 ਮੌਕੇ ਜਦੋਂ ਇਸ ਮੁਲਕ ਦੇ ਇਹਨਾਂ ਲੋਕਾਂ ਦੇ ਕੋਲ ਸੱਤਾ ਆਈ, ਬਹੁ ਗਿਣਤੀ ਦੇ ਕਰਕੇ ਆਉਣੀ, ਸਦਾ ਵੋਟਾਂ ਦਾ ਰਾਜ ਆ ਤੇ ਇਹਨਾਂ ਕੋਲ ਹੀ ਰਹਿਣਾ। ਭਾਰਤ ਦੇ ਵਿੱਚ ਪੰਜਾਬ ਜਿਹੜਾ ਸਿੱਖ ਡੋਮੀਨੈਂਸ ਵਾਲਾ ਇਲਾਕਾ, ਉਹਦੇ ਚੋਂ ਹਰਿਆਣਾ ਤੇ ਹਿਮਾਚਲ ਨਿਕਲ ਚੁੱਕੇ ਆ ਤੇ ਸੀਟਾਂ ਕਦੇ ਵੀ ਨਹੀਂ ਇੰਨੀਆਂ ਹੋਣੀਆਂ ਇਸ ਪੰਜਾਬ ਦੀਆਂ। MLA MP ਕਦੇ ਇੰਨੇ ਨਹੀਂ ਹੋਣੇ ਜਿਹੜੇ ਇਸ ਮੁਲਕ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦੇ ਹੋਣ। ਇਹ ਤਾਂ ਸਿੱਖ ਕੌਮ ਦਾ ਕਰਕੇ ਬਾਰ-ਬਾਰ ਜਿਹੜੀ ਜਦੋਂ ਵੀ ਇਹ ਧਾਵਾ ਬੋਲਦੇ ਆ, ਚੜ੍ਹਤ ਕਰਦੇ ਆ, ਤੇ ਸਿੱਖ ਕੌਮ ਜਦੋਂ ਮੂਹਰਿਓਂ ਆਪਦਾ ਤਾਪ ਤੇਜ ਦਿਖਾਉਂਦੀ ਆ, ਫਿਰ ਪਿੱਛੇ ਨੂੰ ਭੱਜਦੇ ਆ ਤੇ ਨਹੀਂ ਇਹਨਾਂ ਵੱਲੋਂ ਕਸਰ ਕੋਈ ਨਹੀਂ। ਖੈਰ, ਜਿਹੜੀ ਗੱਲ ਚੱਲ ਰਹੀ ਹੈ ਬਈ ਇਹਨਾਂ ਲੋਕਾਂ ਨੇ ਜਿਸ ਤਰੀਕੇ ਨਾਲ ਸਿੱਖਾਂ ਦੇ ਖਿਲਾਫ, ਸਿੱਖੀ ਦੇ ਖਿਲਾਫ ਕੀਤਾ, ਉਹਨੂੰ ਦੇਖ ਕੇ ਇੱਕ ਗੱਲੋਂ ਵਧੀਆ ਵੀ ਲੱਗਦਾ ਵੀ ਜਿਹੜਾ ਆਪਾਂ ਇਹਨਾਂ ਨਾਲ 1947 ਮੌਕੇ ਰਲਣ ਦਾ ਫੈਸਲਾ ਕਰ ਲਿਆ, ਜੇ ਕਿਤੇ ਆਪਾਂ ਇਹਨਾਂ ਨਾਲ ਨਾ ਰਲਣ ਦਾ ਫੈਸਲਾ ਕੀਤਾ ਹੁੰਦਾ, ਫਿਰ ਆਪਣਾ ਵਹਿਮ ਰਹਿ ਜਾਣਾ ਸੀ ਵੀ ਆਪਾਂ ਜਿਹੜੇ ਆ ਮੁਗਲ ਪਠਾਨ ਉਹ ਵੀ ਦੇਖ ਲਏ, ਆਪਾਂ ਈਸਾਈ ਵੀ ਦੇਖ ਲਏ, ਹਿੰਦੂਆਂ ਬਾਰੇ ਵਹਿਮ ਰਹਿ ਜਾਣਾ ਸੀਗਾ। ਹੁਣ ਆਪਾਂ ਨੂੰ ਇਹ ਪਤਾ ਵੀ ਇਸ ਮੁਲਕ ਵਿੱਚ, ਇਸ ਭਾਰਤ ਵਿੱਚ ਜੇ ਸਿੱਖਾਂ ਨੇ ਆਪਦੇ ਸਿਰ ਤੇ ਆਪਦੇ ਧਰਮ ਨੂੰ, ਆਪਦੀ ਕੌਮ ਨੂੰ ਬਚਾਉਣ ਲਈ ਖਾਲਿਸਤਾਨ ਨਾ ਸਿਰਜਿਆ ਤਾਂ ਕੰਮ ਔਖਾ ਹੀ ਆ। ਐਵੇਂ ਹੀ ਹਿੰਦੂਆਂ ਦੇ ਉੱਤੇ ਯਕੀਨ ਨਾ ਕਰਕੇ ਬਹਿ ਜਾਓ, ਬਾਕੀਆਂ ਵਾਂਗੂ ਉਹ ਵੀ ਤੁਹਾਡੇ। ਅਸਲ ਵਿੱਚ ਤਾਂ ਦਿੱਲੀ ਦੇ ਤਖਤ ਤੇ ਜਿਹੜਾ ਵੀ ਬਹਿ ਗਿਆ ਨਾ, ਉਹਨੂੰ ਸਿੱਖ ਕੌਮ ਦੇ ਇਤਿਹਾਸ ਅਤੇ ਫਲਸਫੇ ਦਾ ਜਦੋਂ ਪਤਾ ਲੱਗੂ, ਉਹਨੂੰ ਸਭ ਤੋਂ ਵੱਡੀ ਬਿਪਤਾ ਹੀ ਇਹ ਪੈਣੀ ਆ ਵੀ ਸਿੱਖਾਂ ਨੂੰ ਖਤਮ ਕਰੋ ਪਹਿਲਾਂ। ਇਹ ਬਹੁਤ ਹੀ ਵਿਲੱਖਣ ਆਜ਼ਾਦ ਫਿਤਰਤ ਵਾਲੇ ਲੋਕ ਨੇ ਤੇ ਇਸ ਗੱਲ ਲਈ ਆਪਾਂ ਸਾਰੇ ਇਸ ਗੱਲ ਨੂੰ ਪੋਜ਼ਿਟਿਵਲੀ ਵੀ ਲੈ ਲਿਆ ਕਰੀਏ ਕਦੇ ਕਦਾਈ ਕਿ 1947 ਮੌਕੇ ਜੇ ਆਪਾਂ ਇਹਨਾਂ ਨਾਲ ਰਲੇ ਤਾਂ ਆਪਾਂ ਨੂੰ ਅਕਲ ਆਈ। ਹਿੰਦੂਆਂ ਕੋਲੇ ਇੱਕ ਬਹੁਤ ਖੂਬਸੂਰਤ ਮੌਕਾ ਸੀ, ਉਹਨਾਂ ਨੇ ਗਵਾ ਲਿਆ, ਅਕਿਰਤ ਘਣ ਬਣ ਕੇ ਦਿਖਾਇਆ। ਆ ਜਸਵੰਤ ਸਿੰਘ ਖਾਲੜੇ ਵਾਲੀ ਫਿਲਮ ਆ ਜਿਹੜੀ ਪੰਜਾਬ 95, ਆਪਣੇ ਦਲਜੀਤ ਦੋਸਾਂਝ ਹੋਣਾ, ਉਹ ਫਿਰ ਅੱਜ ਕੱਲ ਫਿਰ ਲਿਖ ਰਿਹਾ ਹੋ ਕਿ ਅਸੀਂ ਤਾਂ ਪੂਰੀ ਮਿਹਨਤ ਕੀਤੀ ਪਰ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਇਹਨਾਂ ਨੇ। ਮੈਨੂੰ ਲੱਗਦਾ ਹੈ ਬਈ ਦਲਜੀਤ ਦੋਸਾਂਝ ਜਿਹੜਾ ਇਸ ਮੌਕੇ ਸਾਰੇ ਸੰਸਾਰ ਦੇ ਵਿੱਚ ਹੀ ਇੱਕ ਬਹੁਤ ਜਿਹੜੀ ਆ ਨਾਮਵਰ ਸ਼ਖਸੀਅਤ ਦੇ ਤੌਰ ਤੇ, ਜਦੋਂ ਉਹ ਇਹ ਗੱਲ ਕਹਿੰਦਾ, ਜੇ ਸਾਡੇ ਵਰਗਾ ਕੋਈ ਕਵੇ ਤਾਂ ਜਿਹੜਾ ਬਹੁਤ ਸਾਰਾ ਇੱਕ ਲੌਂਗਲਾਣਾ ਵਾ ਜਿਹਨੂੰ ਸਾਡੇ ਵਰਗਿਆਂ ਤੋਂ ਸੱਚ ਬੋਲਣ ਤੋਂ ਬੜੀ ਤਕਲੀਫ ਆ, ਉਹ ਕਹਿੰਦੇ ਜੀ ਇਹ ਤਾਂ 24 ਘੰਟੇ ਲੱਗੇ ਹੀ ਰਹਿੰਦੇ ਆ। ਇੱਕ ਪਤਾ ਨਹੀਂ ਜਦੋਂ ਅਸੀਂ YouTube ਤੇ ਮੇਰਾ ਪ੍ਰੋਗਰਾਮ ਪਾਇਆ ਜਾਂਦਾ, ਉੱਥੇ ਇੱਕ ਵਿਚਾਰਾ ਪਹਿਲਾਂ ਸੁਣਦਾ ਸਾਰਾ, ਫਿਰ ਅਖੀਰ ਤੇ ਉਹ ਲਿਖਦਾ ਕਿ ਘੁਮਾਣ ਸਾਹਿਬ ਜਦੋਂ ਤੁਸੀਂ ਕਲਪਦੇ ਹੋ ਨਾ ਵੀ ਸਿੱਖੀ ਨਾਲ ਜਾਂ ਪੰਜਾਬ ਨਾਲ ਦਿੱਲੀ ਦੇ ਵੱਲੋਂ ਜੋ ਗਦਾਰੀਆਂ ਹੋ ਰਹੀਆਂ ਨੇ, ਤੇ ਜਦੋਂ ਤੁਸੀਂ ਕਲਪਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ। ਹੁਣ ਮੈਨੂੰ ਉਹਦੀ ਇਸ ਗੱਲ ਤੋਂ ਹੋਰ ਜ਼ਿਆਦਾ ਸਪਸ਼ਟਤਾ ਹੁੰਦੀ ਆ ਕਿ ਇਹਨਾਂ ਦੀ ਫਿਤਰਤ ਦੇਖੋ, ਇਹਨਾਂ ਦੇ ਅੰਦਰ ਕਿੰਨੀ ਜ਼ਿਆਦਾ ਨਫ਼ਰਤ ਹੈ ਕਿ ਇਹ ਸਿੱਖਾਂ ਦੇ ਬੇਵੱਸ ਅਤੇ ਲਾਚਾਰ ਹੋਣ ਤੇ ਕਿ ਤੁਸੀਂ ਕਰ ਕੀ ਸਕਦੇ ਹੋ। ਇਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਸਿੱਖ ਕਿੰਨੇ ਔਖ 'ਚ ਨੇ ਕਿ ਯਾਰੋ ਅਸੀਂ ਤੁਹਾਡੀ ਧਰਮ ਨੂੰ, ਤੁਹਾਡੀ ਕੌਮ ਨੂੰ ਬਚਾਉਣ ਲਈ, ਸਾਡੇ ਤਾਂ ਸਾਰੀ ਜਿਹੜੀ ਇਤਿਹਾਸ ਦੇ ਵਿੱਚ ਉਹ ਜ਼ਿਕਰ ਹੈ ਤੇ ਤੁਸੀਂ ਕੀ ਕਰਦੇ ਹੋ। ਉਦੋਂ ਅੱਜ ਵੀ ਖੁਸ਼ੀਆਂ ਚੜੀਆਂ ਹੋਈਆਂ ਨੇ। ਸੋ ਜਦੋਂ ਸਿੱਖ ਕਲਪਦੇ ਨੇ, ਸਿੱਖ ਦੁਖੀ ਹੁੰਦੇ ਨੇ, ਉਦੋਂ ਜਿਨ੍ਹਾਂ ਨੂੰ ਚਾਅ ਚੜ੍ਹਦਾ ਹੈ ਕਿ ਦੇਖਿਆ ਸਿੱਖਾਂ ਦੀਆਂ ਚੀਕਾਂ ਪੈਂਦੀਆਂ, ਅਸਲ ਵਿੱਚ ਇਹ ਲੋਕ ਨੇ ਜਿਹੜੇ ਸਿੱਖਾਂ ਨੂੰ ਜਗਾਉਂਦੇ ਆ ਕਿ ਆਪਦਾ ਮੁਲਕ ਬਣਾ ਲਓ। ਮੈਂ ਗਰੰਟੀ ਦਿੰਦਾ ਕਿ ਜੇ ਅਸੀਂ
1 ਕਰੋੜ ਸਾਲ ਲੋਕਾਂ ਨੂੰ ਸਿੱਖਾਂ ਨੂੰ ਸਮਝਾਈਏ ਵੀ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਸਾਡੀ ਕਿਹਨੇ ਸੁਣਨੀ ਹੈ? ਜਦੋਂ ਇਹ ਕੋਈ ਕਰਤੂਤ ਕਰਦੇ ਆ ਫੇਰ ਸਿੱਖ ਭੱਜਦੇ ਆ ਵੀ ਖਾਲਿਸਤਾਨ ਤੋਂ ਬਗੈਰ ਰਾਹ ਨਹੀਂ ਹੈ। ਸੋ ਇਹ ਅਸਲ ਵਿੱਚ ਇਹ ਜਗਾਉਂਦੇ ਆ, ਜਿਵੇਂ ਲਾਲਾ ਜਗਤ ਨਾਰਾਇਣ ਜਦੋਂ ਠੋਕਿਆ ਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਸੀ ਉਹ ਇਹ ਤਾਂ ਆਪਾਂ ਨੂੰ ਜਗਾਉਂਦਾ ਸੀਗਾ, ਇਹਨੂੰ ਕਾਹਨੂੰ ਮਾਰਨਾ ਸੀ। ਸੋ ਆ ਜਿਹੜੇ ਹਿੰਦੂ ਕੱਟੜਪੰਥੀ ਨੇ ਆਪਦੀਆਂ ਕਰਤੂਤਾਂ ਦੇ ਨਾਲ ਇਹ ਸਿੱਖਾਂ ਨੂੰ ਜਗਾ ਰਹੇ ਨੇ। ਜੇ ਕਿਤੇ ਪੰਜਾਬ 95 ਫਿਲਮ ਰਿਲੀਜ਼ ਹੋ ਜਾਂਦੀ ਤਾਂ ਜਿੱਥੇ ਇੱਥੇ ਹੋਰ ਕਿੰਨੀਆਂ ਫਿਲਮਾਂ, ਗਾਣੇ, ਨਾਟਕ, ਚੀਜ਼ਾਂ ਚੱਲੀ ਜਾਂਦੀਆਂ ਨੇ ਤੇ ਆ ਸਾਡਾ ਹੱਕ ਵਾਰੀ ਵੀ ਕਿੰਨਾ ਆਪਣਾ ਜ਼ੋਰ ਲਵਾਇਆ, ਪਰ ਕੀ ਸਾਡਾ ਹੱਕ ਫਿਲਮ ਚੱਲਣ ਤੋਂ ਬਾਅਦ ਖਾਲਿਸਤਾਨ ਬਣ ਗਿਆ? ਜਾਂ ਆਪਾਂ ਜੋ ਬੋਲੇ ਸੋ ਨਿਹਾਲ ਫਿਲਮ ਦਾ ਵਿਰੋਧ ਕਰ ਰਹੇ ਸੀ, ਕੀ ਉਹਦੇ ਰਿਲੀਜ਼ ਹੋਣ ਨਾਲ ਕੌਮ ਮਰ ਗਈ? ਨਾ ਤਾਂ ਕਿਸੇ ਇਹੋ ਜਿਹੇ ਐਕਟ ਦੇ ਨਾਲ ਮੰਨ ਲਓ ਆ ਪੰਜਾਬ 95 ਰਿਲੀਜ਼ ਹੋ ਜੇ, ਫੇਰ ਕਿਹੜਾ ਸਾਡੀ ਕੌਮ ਦੇ ਦੁੱਖ ਖਤਮ ਹੋ ਜਾਣੇ ਆ? ਪਰ ਉਹ ਤੁਹਾਨੂੰ ਇਹ ਕਰਕੇ ਦਿਖਾਉਂਦੇ ਆ ਕਿ ਅਸੀਂ ਤੁਹਾਨੂੰ ਸਮਝਦੇ ਕੀ ਆ, ਤੁਹਾਡੀ ਔਕਾਤ ਕੀ ਆ। ਇੱਕ ਪਾਸੇ ਇਹ ਫਿਤਰਤ ਆ, ਇੰਨੀ ਨੀਚ ਸੋਚ ਆ ਕਿ ਸਿੱਖਾਂ ਨੂੰ ਔਕਾਤ ਦਿਖਾਉਣੀ ਹੈ, ਸਿੱਖਾਂ ਦੀਆਂ ਚੀਕਾਂ ਪਵਾਉਣੀਆਂ। ਦੂਜੇ ਪਾਸੇ ਸਾਡੀ ਕੌਮ ਦਾ ਉਹ ਲੰਡੂ ਹਿੱਸਾ ਜਿਨ੍ਹਾਂ ਨੂੰ ਹੁਣ ਤਾਂ ਉਹ ਜਿਹੜੇ ਹਿੰਦੂ ਅੱਤਵਾਦੀ ਆ ਉਹ ਵੀ ਘਰੇ ਬਹਿ ਕੇ ਸੋਚਦੇ ਹੋਣੇ ਆ ਵੀ ਹੋਰ ਇਹਨਾਂ ਨੂੰ ਕਿਵੇਂ ਜਲੀਲ ਕਰੀਏ, ਗਲਾਂ 'ਚ ਟਾਇਰ ਇਹਨਾਂ ਦੇ ਪਾ ਕੇ ਦੇਖ ਲਏ, ਅਕਾਲ ਤਖਤ ਸਾਹਿਬ ਢਹਿ ਢੇਰੀ ਕਰਕੇ ਦੇਖ ਲਿਆ, ਧੀਆਂ ਭੈਣਾਂ ਇਹਨਾਂ ਦੀਆਂ ਬੇਪੱਤ ਕਰਕੇ ਦੇਖ ਲਈਆਂ। ਕਿਹੜੀ ਕੁੱਤੀ ਹਰਕਤ ਆ ਜਿਹੜੀ ਨਹੀਂ ਕੀਤੀ? ਆਏ ਦਿਨ ਇਹਨਾਂ ਦੇ ਗੁਰੂ ਸਾਹਿਬਾਨ ਬਾਰੇ, ਧਰਮ ਬਾਰੇ ਗੰਦ ਬਕਦੇ ਆ। ਹੁਣ ਤਾਂ ਇਹਨਾਂ ਦੇ ਵਿੱਚੋਂ ਬਥੇਰੇ ਬੰਦੇ ਪੈਦਾ ਕਰ ਲਏ ਜਿਹੜੇ ਨੀਚ ਤੋਂ ਨੀਚ ਗੱਲਾਂ ਕਰਦੇ ਆ, ਪਰ ਇਹ ਜਾਗਦੇ ਹੀ ਨਹੀਂ ਹੈਗੇ। ਹੁਣ ਤਾਂ ਲੱਗਦਾ ਹਿੰਦੂ ਅੱਤਵਾਦੀਆਂ ਨੂੰ ਬਹਿ ਕੇ ਕੋਈ ਚਿੱਠੀ ਪੱਤਰ, ਕੋਈ ਅਪੀਲ ਕਰਨੀ ਪਊ ਇਹਨਾਂ ਸਿੱਖਾਂ ਨੂੰ ਜਿਹੜੇ ਭਾਰਤ ਮਾਤਾ ਦੀ ਜੈ ਵਾਲੇ ਆ, ਰਾਸ਼ਟਰਵਾਦੀ ਸਿੱਖ, ਕਿ ਸਾਨੂੰ ਤੁਸੀਂ ਵੀ ਦੱਸ ਦਿਓ ਬਾਈ ਤੁਸੀਂ ਕਿਵੇਂ ਜਾਗੋਗੇ। ਅਸੀਂ ਤਾਂ ਆਪਦੀ ਪੂਰੀ ਵਾਹ ਲਾ ਲਈ ਵੀ ਤੁਹਾਡੇ ਅੰਦਰਲਾ ਸਿੱਖ ਜਾਗ ਪਵੇ। ਖੈਰ, ਹੁਣ ਇਹ ਜਿਹੜੀ ਫਿਤਰਤ ਆ ਇਹ ਤਾਂ ਇਦਾਂ ਹੀ ਰਹਿਣੀ ਆ, ਪਰ ਇਸ ਫਿਤਰਤ ਦੇ ਚੱਲਦਿਆਂ ਜਿਹੜੇ ਭਾਰਤ ਮਾਤਾ ਦੇ ਲਾਡਲੇ ਪੁੱਤ ਬਣੇ ਹੋਏ ਨੇ ਸਾਰੇ ਸਿਆਸੀ ਭਲਵਾਨ, ਇਹਨਾਂ ਦੇ ਕਰਕੇ ਸਾਡੀ ਕੌਮ ਬੜੇ ਗਧੀ ਗੇਟ 'ਚ ਪਈ ਰਹਿੰਦੀ ਹੈ। ਪਹਿਲਾਂ ਬਾਦਲ ਕਿਆਂ ਨੇ ਉਹ ਕਰਤੂਤਾਂ ਕੀਤੀਆਂ ਕਿ ਉਹਨਾਂ ਦੇ ਕਾਰਨਾਮਿਆਂ ਤੋਂ ਦੁਖੀ ਹੋ ਕੇ ਸਿੱਖ ਕਾਂਗਰਸ ਵੱਲ ਚਲੇ ਗਏ ਸੀ, ਵੋਟਾਂ ਪਾਤੀਆਂ। ਫਿਰ ਹੁਣ ਲੱਗਦਾ ਵੀ ਆਮ ਆਦਮੀ ਪਾਰਟੀ ਦੇ ਕਿਹੜੇ ਕਾਰਨਾਮੇ ਨੇ ਇਹ ਲੋਕਾਂ ਨੂੰ ਬਾਦਲ ਦਲ ਵੱਲ ਧੱਕ ਦੇਣਗੇ, ਪਰ ਇਹ ਨਾ ਸੋਚੋ ਵੀ ਸੁਧਰ ਜਾਣਗੇ। ਪੰਜਾਬ ਦੀ ਸੱਤਾ ਦੇ ਉੱਤੇ ਜਿਹੜਾ ਮਰਜ਼ੀ ਬਹਿ ਜੇ ਉਹਨੇ ਦਿੱਲੀ ਦਾ ਦੱਲਾ ਬਣਨਾ, ਪੰਥ ਅਤੇ ਪੰਜਾਬ ਦੇ ਉਲਟ ਚੱਲਣਾ। ਜੇ ਕਿਸੇ ਨੂੰ ਇਹ ਵਹਿਮ ਆ ਕਿ ਜੀ ਫਲਾਨਾ ਬਿਠਾ ਦੋ, ਚਾਹੇ ਕੋਈ ਜੀ ਖਾਲਿਸਤਾਨ ਜਿੰਦਾਬਾਦ ਕਹਿੰਦਾ ਫਿਰਦਾ ਤੇ ਚਾਹੇ ਕੋਈ ਸੰਤ ਭਿੰਡਰਾਂਵਾਲਾ ਦੀ ਫੋਟੋ ਸਿਰ ਤੇ ਚੱਕੀ ਫਿਰਦਾ, ਜਦੋਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੇ ਬਹਿ ਗਿਆ ਨਾ, ਉਦੋਂ ਉਹਨੂੰ ਉਸ ਨਿਜ਼ਾਮ ਦੇ ਅਨੁਸਾਰ ਚੱਲਣਾ ਪੈਣਾ, ਉਸ ਸੰਵਿਧਾਨ ਦੇ ਅਨੁਸਾਰ ਚੱਲਣਾ ਪੈਣਾ, ਜਿਹੜਾ ਨਿਜ਼ਾਮ ਤੇ ਜਿਹੜਾ ਸੰਵਿਧਾਨ, ਜਿਹੜਾ ਤਿਰੰਗਾ 1950 ਤੋਂ ਲਗਾਤਾਰ ਸਿੱਖੀ ਅਤੇ ਸਿੱਖਾਂ ਦੇ ਉਲਟ ਭੁਗਤ ਰਹੇ ਨੇ। ਸੋ ਆਪਾਂ ਆਪਦੇ ਆਪ ਨੂੰ ਧੋਖਾ ਦੇਣਾ ਉਹ ਦੇ ਲਓ। ਹਾਂ, ਇਹ ਵੀ ਗੱਲ ਆ ਤੇ ਜੇਕਰ ਕੋਈ ਸਿੱਖਾਂ ਨੂੰ ਸਮਝਾਉਣ ਦੇ ਲਈ ਮੰਨ ਲਓ ਇਹੋ ਜਿਹੇ ਐਮਪੀ ਬਣਦੇ ਆ, ਇਹੋ ਜਿਹੇ ਐਮਐਲਏ ਬਣਦੇ ਆ ਜਿਹੜੇ ਸੱਤਾ 'ਚ ਆਉਣ ਤੋਂ ਬਾਅਦ ਕਹਿੰਦੇ ਆ ਵੀ ਸਾਡੇ ਤੇ ਤੁਸੀਂ ਸਿੱਖੋ ਕੀਤਾ ਭਰੋਸਾ, ਸਾਨੂੰ ਸਰਕਾਰ ਬਣਾ ਕੇ ਸੱਤਾ 'ਚ ਲੈ ਜਾਂਦਾ ਤੁਸੀਂ, ਹੁਣ ਅਸੀਂ ਤੁਹਾਨੂੰ ਦੱਸਦੇ ਆ ਬਈ ਆਜੋ ਸਾਡੇ ਨਾਲ, ਸਿਸਟਮ ਸਾਰਾ ਸਮਝ ਲਓ ਕਿਵੇਂ ਤੁਹਾਡੀ ਕੌਮ ਦਾ ਬੀੜਾ ਗਰਕ ਕੀਤਾ ਜਾ ਰਿਹਾ, ਕਿਵੇਂ ਸਿੱਖਾਂ ਦਾ ਭੋਗ ਪਾਇਆ ਜਾ ਰਿਹਾ। ਇਹ ਸਾਰੀ ਗੱਲ ਵੀ ਜੇ ਕਰਨ ਵਾਲੇ ਸਾਡੇ 'ਚ ਐਮਐਲਏ ਐਮਪੀ ਹੋਣ ਜਿਹੜੇ ਸਿੱਖਾਂ ਨੂੰ ਸਮਝਾਉਣ ਕਿ ਐਵੇਂ ਨਾ ਇਸ ਜਿਹੜਾ ਹੈਗਾ ਲਾਲਚ ਵਿੱਚ ਵੋਟਾਂ ਦੇ ਚੱਕਰ 'ਚ ਫਸੇ ਰਹੋ ਵੀ ਕੁਝ ਨਿਕਲੂ, ਇਹ ਤਾਂ ਲੱਕੜ ਦਾ ਮੁੰਡਾ, ਨਾ ਇਹਦਾ ਕੁਝ ਫਾਇਦਾ ਨਾ ਕੋਈ ਇਹਦਾ ਮਤਲਬ ਆ, ਐਵੇਂ ਇਹ ਜਾਬਾਂ ਦਾ ਭੇੜ। ਹੁਣ ਤਾਂ ਜਿਹੜੀ ਆ ਆਮ ਆਦਮੀ ਪਾਰਟੀ ਵਾਲਾ ਸਿਸਟਮ ਚੱਲ ਰਿਹਾ, ਜੇ ਤੁਸੀਂ ਨਜ਼ਰ ਮਾਰੋ, ਪਹਿਲਾਂ ਚਾਹੇ ਕਾਂਗਰਸੀ ਸਿੱਖ ਸੀ ਤੇ ਚਾਹੇ ਭਾਜਪਾਈ ਸਿੱਖ ਸੀ ਤੇ ਚਾਹੇ ਉਹ ਬਾਦਲ ਦਲ ਵਾਲੇ ਸਿੱਖ ਸੀ,
ਕਰਦੇ ਤਾਂ ਸੀ ਉਹ ਦਿੱਲੀ ਦੀ ਮਰਜ਼ੀ ਅਨੁਸਾਰ ਬਹੁਤ ਕੁਝ, ਪਰ ਫਿਰ ਵੀ ਜਿਹੜਾ ਕੁਝ ਹੁਣ ਹੋ ਰਿਹਾ ਇਹ ਨਹੀਂ ਸੀ ਹੁੰਦਾ। ਹੁਣ ਜਿਹੜਾ ਉਹਨਾਂ ਨੂੰ ਚਾਹੁੰਦਾ ਸੀ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿਹੜਾ ਇਹ ਚੱਲਦਾ ਸੀ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ, ਜਿਹੜੀ ਕਰੇਗਾ ਖਾਲਸਾ ਪੰਥ ਨਹੀਂ, ਇਹਦਾ ਬੜੀ ਸਲੀਕੇ ਨਾਲ, ਬੜੀ ਖੂਬਸੂਰਤੀ ਨਾਲ ਭੋਗ ਪਾਇਆ ਜਾ ਰਿਹਾ। ਇਸ ਗੱਲ ਤੁਹਾਡੇ ਸਾਹਮਣੇ ਹੈ ਕਿ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜਾਂ ਤਾਂ ਪਿੱਛੇ ਸੁੱਟਿਆ ਜਾ ਰਿਹਾ, ਸੱਤਾ ਦੇ ਕੇਂਦਰਾਂ ਚੋਂ ਆਮ ਆਦਮੀ ਪਾਰਟੀ ਦੇ ਰਾਜ ਤਾਂ ਜ਼ਿਆਦਾ ਹੋ ਰਿਹਾ, ਨਾਲ ਦੀ ਨਾਲ ਬੋਲੀ ਦੇ ਮਸਲੇ ਤੇ ਵੀ ਪੰਜਾਬੀ ਬੋਲੀ ਨੂੰ ਛੁਟਾਇਆ ਜਾ ਰਿਹਾ, ਸਿੱਖ ਸੱਭਿਆਚਾਰ ਨੂੰ ਛੁਟਾਇਆ ਜਾ ਰਿਹਾ। ਉਹ ਸਾਰੀਆਂ ਗੱਲਾਂ ਜਿਹੜੀਆਂ ਸਿੱਖੀ ਜਾਂ ਪੰਜਾਬ ਦਾ ਜਾਂ ਪੰਥ ਦਾ ਨੁਕਸਾਨ ਕਰ ਸਕਦੀਆਂ ਨੇ, ਉਹ ਹੋ ਰਹੀਆਂ ਨੇ। ਪਹਿਲਾਂ ਚਾਹੇ ਕਾਂਗਰਸ ਪਾਰਟੀ ਹੋਈ ਸੀ, ਚਾਹੇ ਉਹ ਬਿਆੰਤੇ ਵਰਗਾ ਬੁੱਚੜ ਹੋਵੇ ਤੇ ਚਾਹੇ ਦਰਬਾਰੇ ਵਰਗਾ ਜ਼ਾਲਮ ਹੋਵੇ, ਜ਼ਕਰੀਏ ਵਰਗਾ, ਉਹ ਪੱਗ ਤੇ ਦਾੜੇ ਵਾਲਾ ਮੁੱਖ ਮੰਤਰੀ ਲਾਉਂਦੇ ਸੀ, ਤੇ ਜੇ ਉਹ ਗਲਤੀ ਕਰਦੇ ਸੀ ਜਾਂ ਗੜਬੜ ਕਰਦੇ ਸੀ ਤਾਂ ਉਹਨਾਂ ਨੂੰ ਡਰ ਲੱਗਿਆ ਰਹਿੰਦਾ ਸੀ ਵੀ ਸਾਨੂੰ ਅਕਾਲ ਤਖਤ ਤੇ ਸੱਦ ਲੈਣਗੇ। ਹੁਣ ਤਾਂ ਉਹਨਾਂ ਨੇ ਲੈ ਹੀ ਇਹੋ ਜਿਹਾ ਆਂਦਾ ਘੋਣ ਮੋਨ, ਜਿਹੜਾ ਪੱਗ ਬੰਨ ਲੈਂਦਾ। ਹੁਣ ਭਗਵੰਤ ਮਾਨ ਆ, ਉਹਦਾ ਕਿੰਨਾ ਰੌਲਾ ਪਿਆ ਹੋਇਆ ਪਿਛਲੇ ਦਿਨਾਂ ਤੋਂ ਵੀ ਉਹ ਤਾਂ ਪਤਤ ਵੀ ਹੈ ਨਹੀਂਗਾ, ਉਹ ਤਾਂ ਹਰ ਤਰੀਕੇ ਨਾਲ ਉਹਨੂੰ ਸੱਦਿਆ ਨਹੀਂ ਜਾ ਸਕਦਾ। ਕਹਿੰਦੇ ਜੀ ਅਕਾਲ ਤਖਤ ਸਾਹਿਬ ਤੇ ਵੀ ਨਹੀਂ ਸੱਦਿਆ ਜਾ ਸਕਦਾ, ਸਕੱਤਰ ਦੇ ਵਿੱਚ ਵੀ ਨਹੀਂ ਸੱਦਿਆ ਜਾ ਸਕਦਾ। ਹੁਣ ਇਸ ਗੱਲ ਦਾ ਮਤਲਬ ਇਹ ਨਿਕਲਿਆ ਵੀ ਮੁੱਖ ਮੰਤਰੀ ਜਾਂ ਹੋਰ ਅਹੁਦਿਆਂ ਤੇ ਇਹੋ ਜਿਹੇ ਬੰਦੇ ਸਿੱਖਾਂ ਚੋਂ ਪੱਟ ਕੇ ਬਿਠਾ ਦਿਓ, ਜਿਹੜੇ ਲਗਾਤਾਰ ਸਿੱਖਾਂ ਨੂੰ ਜਲੀਲ ਕਰਨ ਤੇ ਸਿੱਖ ਉਹਨਾਂ ਨੂੰ ਕੁਝ ਨਹੀਂ ਕਹਿਣ ਜੋਗੇ। ਵਿਦਵਾਨ ਸੱਜਣ ਕਈ ਦਿਨ ਤੋਂ ਲੱਗੇ ਹੋਏ ਨੇ ਕਿ ਇਹ ਜੀ ਉਹਨੂੰ ਨਹੀਂ ਕੁਝ ਕਿਹਾ ਜਾ ਸਕਦਾ, ਇਹ ਤਾਂ ਆਪਦੀ ਕੌਮ ਨੂੰ ਅਕਾਲ ਤਖਤ ਤੋਂ ਜੇ ਕੋਈ ਅਪੀਲ ਕਰਨੀ ਆ ਕਰ ਲਓ। ਹੁਣ ਕੱਲ ਤੋਂ ਇੱਕ ਜਨਾਨੀ ਆ ਕੋਈ ਗਰੇਵਾਲ ਉਹਦੇ ਮਗਰ ਲੱਗਿਆ ਹੋਇਆ, ਪਤਾ ਨਹੀਂ ਉਹ ਗਰੇਵਾਲ ਹੈ ਵੀ ਜਾਂ ਨਹੀਂ। ਚਲੋ ਉਹ ਔਰਤ ਆ, ਉਹਦੇ ਬਾਰੇ ਅਸੀਂ ਉਵੇਂ ਕੋਈ ਮਾੜੀ ਚੰਗੀ ਗੱਲ ਕਹਿਣ ਤੋਂ ਬਚਦੇ ਆ, ਪਰ ਉਹ ਜੋ ਕੁਝ ਕਹਿ ਰਹੀ ਹੈ, ਪਹਿਲਾਂ ਹੋਰ ਕਈ ਸ਼ਖਸੀਅਤਾਂ ਬਾਰੇ ਜਾਂ ਸਿੱਖ ਮਸਲਿਆਂ ਤੇ ਉਹ ਬੋਲੀ ਹੈ, ਪਰ ਜਿੰਨਾ ਮਾੜਾ ਭੈੜਾ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਲੇ ਮਸਲੇ ਤੇ ਬੋਲੀ ਹੈ, ਉਹਨੂੰ ਦੇਖ ਕੇ ਮੈਨੂੰ ਫਿਰ ਉਹੀ ਗੱਲ ਚੇਤੇ ਆ ਗਈ ਜਿਹੜੀ ਆਪਾਂ ਪਹਿਲਾਂ ਕਹਿ ਰਹੇ ਹਾਂ ਕਿ ਬੜੀ ਸਕੀਮ ਦੇ ਨਾਲ ਪੰਜਾਬ ਦੇ ਵਿੱਚ, ਪੰਥ ਦੇ ਵਿੱਚ, ਜਾਂ ਇਉਂ ਕਹੀਏ ਵੀ ਸਿੱਖ ਜਗਤ ਵਿੱਚ ਇਹੋ ਜਿਹੇ ਵਿਚਾਰਾਂ ਨੂੰ, ਇਹੋ ਜਿਹੀਆਂ ਗੱਲਾਂ ਨੂੰ ਸ਼ਹਿ ਤੇ ਸਮਰਥਨ ਦਿੱਤਾ ਜਾ ਰਿਹਾ, ਜਿਹੜੇ ਸਿੱਖੀ ਅਤੇ ਸਿੱਖਾਂ ਦਾ ਜਲੂਸ ਟਿਕਾ ਕੇ ਕੱਢਣ, ਪਰ ਸਿੱਖ ਉਹਨਾਂ ਨੂੰ ਕੁਝ ਕਹਿਣ ਜੋਗੇ ਨਾ ਹੋਣ। ਹੁਣ ਜੇਕਰ ਕੋਈ ਚੰਗਾ ਭਲਾ ਸਿੱਖ ਹੋਵੇ, ਉਹ ਤਾਂ ਇਹੋ ਜਿਹੀ ਗੱਲ ਨਹੀਂ ਕਰੂ ਜਿਹੋ ਜਿਹੀ ਭਗਵੰਤ ਮਾਨ ਕਰਦਾ। ਜੇ ਕੋਈ ਚੰਗੀ ਭਲੀ ਸਿੱਖ ਬੀਬੀ ਹੋਵੇ, ਉਹ ਇਹੋ ਜਿਹੀ ਹਰਕਤ ਨਹੀਂ ਕਰੂ ਜਿਹੋ ਜਿਹੀ ਨੈਂਸੀ ਗਰੇਵਾਲ ਕਰ ਗਈ ਹੈ। ਇਹੋ ਜਿਹਾ ਉਹਨਾਂ ਨੇ ਬੇਸ਼ੁਮਾਰ ਪੈਦਾ ਕਰ ਲਏ ਨੇ, ਔਰ ਸਾਡੇ ਸਿੱਖਾਂ ਦੇ ਘਰਾਂ 'ਚ ਹੀ ਜੰਮੇ ਹੋਏ, ਸਿੱਖ ਪਰਿਵਾਰਾਂ ਦੇ ਵਿੱਚੋਂ ਹੀ ਨਿਕਲੇ ਹੋਏ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸਾਰਿਆਂ ਨੂੰ ਆਰਗੇਨਾਈਜ਼ ਕਰਤਾ। ਕਸਰ ਤਾਂ ਬਾਦਲ ਦਲ ਵਿੱਚ ਵੀ ਨਹੀਂ ਸੀ, ਕਸਰ ਕਾਂਗਰਸ ਵਿੱਚ ਵੀ ਨਹੀਂ ਸੀ ਇਹੋ ਜਿਹੀ ਦੀ, ਪਰ ਉੱਥੇ ਅਜੇ ਫੇਰ ਵੀ ਓਨਾ ਗੰਦ ਨਹੀਂ ਸੀ ਪਿਆ। ਹੁਣ ਤਾਂ ਇਉਂ ਲੱਗਦਾ ਕਿ ਇੱਕ ਪੂਰੀ ਆਰਗੇਨਾਈਜੇਸ਼ਨ ਬਣ ਗਈ ਆ, ਜਿਹਨੇ ਸਿੱਖ ਕੌਮ ਦੇ ਜਜ਼ਬਾਤਾਂ ਦੀ, ਸਿੱਖ ਹਿੱਤਾਂ ਦੀ ਹੇਠੀ ਕਰਨ ਦਾ ਠੇਕਾ ਲਿਆ ਹੋਇਆ ਵੀ ਲਓ ਅਸੀਂ ਕਰਦੇ ਹਾਂ, ਤੁਸੀਂ ਕਰੋ ਕੀ ਕਰਦੇ। ਤੇ ਜਦੋਂ ਵੀ ਕੋਈ ਆਪਾਂ ਗੱਲ ਕਰਾਂਗੇ, ਹੁਣ ਸੱਦ ਲਓ, ਆਪਾਂ ਅਕਾਲ ਤਖਤ ਤੇ ਸੱਦਣ ਦੀ ਗੱਲ ਚੱਲੀ ਤੇ ਭਗਵੰਤ ਮਾਨ ਨੇ ਪਹਿਲੇ ਦਿਨ ਤਾਂ ਕਹਿੰਦਾ ਜੀ ਆਉਂਗਾ ਜੀ ਨੰਗੇ ਪੈਰੀ, ਜੇ ਆ ਬੋ ਆ। ਕੱਲ ਨਵਾਂ ਹੀ ਸੱਪ ਕੱਢਤਾ, ਕਹਿੰਦਾ ਜੀ ਉੱਥੇ ਸਪਸ਼ਟੀਕਰਨ ਦੇਣ ਮੌਕੇ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ। ਮੈਂ ਇਸ ਗੱਲ ਦੀ ਗਰੰਟੀ ਦਿੰਦਾ, ਨਾ ਤਾਂ ਜਿਹੜੀ ਗੱਲ ਇਹ ਕਹਿੰਦੇ ਆ ਵੀ ਅਸੀਂ ਤਾਂ ਜੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕਰਤੀ ਸੀਗੀ ਕਿ ਮੁਕੱਦਮਾ ਦਰਜ ਕਰਾ ਕੇ ਇਹਨਾਂ ਨੂੰ ਸਜ਼ਾਵਾਂ ਦਵਾਈਆਂ ਜਾਣ, ਜਿਨ੍ਹਾਂ ਨੇ ਪਾਵਨ ਸਰੂਪਾਂ ਵਾਲੇ ਮਸਲੇ ਤੇ ਲਾਪਤਾ ਕਰਨ 'ਚ ਗੜਬੜ ਕੀਤੀ ਆ, ਉਹਨਾਂ 16 ਬੰਦਿਆਂ ਦੇ ਖਿਲਾਫ ਅਸੀਂ ਤਾਂ ਕਹਿੰਦੇ ਤਿਆਰ ਸੀ, ਪਰ ਸਾਨੂੰ ਕਹਿੰਦੇ ਸਿੱਖ ਵਿਦਵਾਨਾਂ ਨੇ ਕਹਿਤਾ ਸ਼੍ਰੋਮਣੀ ਕਮੇਟੀ ਨੂੰ ਕਿ ਇਹ ਕੰਮ ਨਾ ਕਰਿਓ, ਫਿਰ ਅਸੀਂ ਇੱਥੇ ਰੁਕ ਗਏ। ਮੈਂ ਗਰੰਟੀ ਦਿੰਦਾ ਇਹੋ ਜਿਹਾ ਕੋਈ ਵਿਦਵਾਨ ਨਹੀਂ, ਇਹ ਝੂਠ ਬੋਲਦੇ ਆ। ਜਦੋਂ ਪਤਾ ਲੱਗਿਆ ਵੀ ਸਾਡਾ ਕੋਹਲੀ ਫਸ ਰਿਹਾ, ਇਹ ਕੋਹਲੀ ਹੈਗਾ ਬਾਦਲ ਪਰਿਵਾਰ ਦੀ ਪੂਛ, ਤੇ ਉਹਨੂੰ ਬਚਾਉਣ ਦੇ ਲਈ
ਆਪਦੀ ਸਾਰੀ ਇਹ ਜਿਹੜੀ ਖੇਡ ਆ ਇਹਨਾਂ ਨੇ ਖੇਡੀ ਬਿਲਕੁਲ ਉਵੇਂ ਦੀ ਹੋਈ, ਝੂਠੀ ਉਹ ਜਿਹਾ ਗਪੌੜਾ ਭਗਵੰਤ ਮਾਨ ਨੇ ਰੋੜਤਾ ਕਿ ਜੀ ਮੈਨੂੰ ਬਹੁਤ ਫੋਨ ਆ ਰਹੇ ਨੇ ਬਾਹਰੋਂ ਕਿ ਜਿੱਦਣ ਪੇਸ਼ੀ ਹੋਵੇ ਉਦਣ ਉੱਥੇ ਅਕਾਲ ਤਖਤ ਸਾਹਿਬ ਵਿਖੇ ਜਿੱਥੇ ਵੀ ਪੇਸ਼ੀ ਹੋਣੀ ਹੈ ਉੱਥੇ ਲਾਈਵ ਚੱਲਣਾ ਚਾਹੀਦਾ। ਤੇ ਕਹਿੰਦਾ ਬਈ ਮੈਂ ਤਾਂ ਜਿਹੜਾ ਹੈਗਾ ਲਾਈਵ ਟੈਲੀਕਾਸਟ ਮੌਕੇ ਮੈਂ ਜਥੇਦਾਰ ਨੂੰ ਬੇਨਤੀ ਕਰਦਾ ਬਈ ਸਿੱਧਾ ਪ੍ਰਸਾਰਣ ਕਰੋ ਤੇ ਸੰਗਤਾਂ ਪਲ ਪਲ ਅਤੇ ਪੈਸੇ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣਗੀਆਂ। ਮਿਲਦੇ ਆ ਜੀ 15 ਜਨਵਰੀ ਨੂੰ ਸਬੂਤਾਂ ਸਮੇਤ। ਹੁਣ ਜਿਹੜੇ ਵੀ ਬੰਦੇ ਨੇ ਉਹ ਪੜ੍ਹਿਆ ਜਿਹੜਾ ਹੈਗਾ ਸੱਦਾ ਪੱਤਰ ਜਿਹੜਾ ਤਲਬ ਕਰਨ ਮੌਕੇ ਪ੍ਰਵਾਨਾ ਗਿਆ, ਹੁਣ ਸਿੱਧੀ ਉਹ 'ਚ ਲਿਖੀ ਆ ਗੱਲ ਕਿ ਤੁਸੀਂ ਮਤਲਬ ਅਕਾਲ ਤਖਤ ਦੇ ਜਥੇਦਾਰ ਦੇ ਜਿਹੜਾ ਇੰਚਾਰਜ ਆ ਸਕੱਤਰੇਤ ਦਾ ਬਗੀਚਾ ਸਿੰਘ, ਉਹਦੀ ਚਿੱਠੀ ਹੈ, ਉਹ 'ਚ ਲਿਖਿਆ ਹੋਇਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿਛਲੇ ਸਮੇਂ ਚੱਲ ਰਹੇ ਇੱਕ ਸੰਜੀਦਾ ਪੰਥਕ ਮਾਮਲੇ ਸੰਬੰਧੀ ਗੱਲ ਕਰਦਿਆਂ ਤੁਹਾਡੇ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜਾਣ ਬੁੱਝ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਬਉੱਚਤਾ ਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਵੰਧ ਦੇ ਸਿਧਾਂਤ ਗੁਰੂ ਦੀ ਗੋਲਕ ਵਿਰੁੱਧ ਬਾਰ-ਬਾਰ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ। ਹੁਣ ਸੱਦਿਆ ਤਾਂ ਉਹਨੂੰ ਦਸਵੰਧ ਵਾਲੀ ਗੱਲ ਤੇ ਹੈ ਤੇ ਉਹ ਕਹਿੰਦਾ ਮੈਂ ਸਬੂਤ ਲੈ ਕੇ ਆਉਂਗਾ ਵੀ ਤੁਸੀਂ ਗੋਲਕਾਂ ਦੀ ਦੁਰਵਰਤੋਂ ਕਰਦੇ ਆ। ਅਕਾਲ ਤਖਤ ਸਾਹਿਬ ਕਿੱਥੇ ਦੁਰਵਰਤੋਂ ਕਰਦਾ ਜੀ? ਸ਼੍ਰੋਮਣੀ ਕਮੇਟੀ ਜੇ ਕਰਦੀ ਆ ਤਾਂ ਉੱਤੇ ਮੁਕੱਦਮੇ ਦਰਜ ਕਰੋ, ਉਹਦੇ ਕਾਰਵਾਈ ਕਰੋ, ਜੋ ਕਰਦਾ ਉਹ ਇੱਕ ਵੱਖਰਾ ਮਸਲਾ। ਸ਼੍ਰੋਮਣੀ ਕਮੇਟੀ ਬਾਰੇ ਤਾਂ ਸਾਰਾ ਸਿੱਖ ਅਸੀਂ ਸਭ ਤੋਂ ਵੱਧ ਕਹਿੰਦੇ ਆ ਵੀ ਜੇ ਕਿਤੇ ਇਹ ਬੰਦੇ ਦੇ ਪੁੱਤ ਬਣ ਕੇ ਇਸ ਗੋਲਕ ਦਾ ਸਹੀ ਕਰਦੇ ਤਾਂ ਆਰਐਸਐਸ ਜਿਵੇਂ ਹਿੰਦੂ ਰਾਸ਼ਟਰ ਦੇ ਝੰਡੇ ਚਕਾਈ ਸਾਰੇ ਭਾਰਤ ਦੇ ਲੋਕਾਂ ਨੂੰ, ਇਹ ਵੀ ਬੜਾ ਕੁਝ ਕਰ ਸਕਦੇ ਸੀ। ਪਰ ਦੂਜੀ ਜਿਹੜੀ ਗੱਲ ਹੈ ਕਿ ਜੀ ਇੱਕ ਇਤਰਾਜ਼ਯੋਗ ਵੀਡੀਓ ਆਈ ਆ, ਉਹਦੀ ਤਾਂ ਕਹਿੰਦੇ ਅਸੀਂ ਜਾਂਚ ਕਰਾਵਾਂਗੇ। ਸਾਫ਼ ਲਿਖਿਆ ਹੋਇਆ ਬਈ ਇਹ ਜਿਹੜੀ ਹੈਗੀ ਆ ਵੀਡੀਓ ਜਿਹਦੇ 'ਚ ਤੁਸੀਂ ਸਿੱਖ ਗੁਰੂ ਸਾਹਿਬਾਨ ਤੇ ਸੰਤ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਨਾਲ ਅਤ ਇਤਰਾਜ਼ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ। ਤੇ ਇਹ ਮਤਲਬ ਗੱਲ ਜਿਹੜੀ ਹੈਗੀ ਆ ਜਦੋਂ ਬੋਲੇ ਆ ਜਥੇਦਾਰ ਸਾਹਿਬ, ਉਹਨਾਂ ਨੇ ਲਿਖਿਆ ਬਈ ਬੋਲਿਆ ਉਦਣ ਕਿ ਜੀ ਅਸੀਂ ਉਹਦੀ ਜਾਂਚ ਕਰਾਵਾਂਗੇ। ਸੋ ਉਹ ਵੀਡੀਓ ਵਾਲਾ ਮਸਲਾ ਤਾਂ ਸੈਕੰਡਰੀ ਹੋਈ ਆ, ਉਹ ਤਾਂ ਜਾਂਚ ਹੋ ਸਕਦੀ ਆ, ਉਹਦੇ 'ਚ ਇਹ ਵੀ ਹੋ ਸਕਦਾ ਵੀ ਉਹ ਠੀਕ ਆ ਜਾਂ ਗਲਤ ਆ। ਪਰ ਜਿਹੜੀ ਗੱਲ ਸ਼ਰੇਆਮ ਦਸਵੰਧ ਦੇ ਖਿਲਾਫ ਕਰ ਰਿਹਾ ਉਹ ਤਾਂ ਸਭ ਨੂੰ ਹੀ ਪਤਾ। ਸੋ ਜਿਹੜਾ ਇਹ ਆ ਵੀ ਗੁਰੂ ਦੀ ਗੋਲਕ ਦਾ ਹਿਸਾਬ ਕਰਨ ਆ ਰਿਹਾ, ਇਹ ਤਾਂ ਕੋਈ ਗੱਲ ਹੀ ਨਹੀਂ ਬਣਦੀ। ਖੈਰ ਜਦੋਂ ਇਹ ਮਸਲਾ ਆਇਆ ਇਹਦੇ ਤੇ ਫਿਰ ਸਾਡੀ ਕੌਮ 'ਚ ਦੁਬਦਾ ਵਾਲਾ ਮਾਹੌਲ ਹੋ ਗਿਆ। ਬਹੁਤ ਸਾਰੇ ਲੋਕ ਕਹਿਣ ਲੱਗ ਪਏ ਕਿ ਜੀ ਮਤਲਬ ਪਹਿਲਾਂ ਵੀ ਤਾਂ ਜਦੋਂ ਆਪਾਂ ਮਿਸਲਾਂ ਦਾ ਦੌਰ ਆ ਜਾਂ ਸਿੱਖ ਜਿਹੜੇ ਆ ਜੰਗਲਾਂ ਯੁੱਧਾਂ 'ਚ ਸੀ, ਉਦੋਂ ਜਦੋਂ ਕਿਸੇ ਨੂੰ ਕਿਸੇ ਮਸਲੇ ਤੇ 5 ਸਿੰਘਾਂ ਦੇ ਪੇਸ਼ ਹੋਣ ਦਾ ਮੌਕਾ ਹੁੰਦਾ ਸੀ ਤਾਂ ਸਾਰਿਆਂ ਦੇ ਸਾਹਮਣੇ ਹੀ ਸਾਰੀ ਕਾਰਵਾਈ ਹੁੰਦੀ ਸੀ। ਤੇ ਫਿਰ ਐਡੀ ਕਿਹੜੀ ਗੱਲ ਆ, ਨਵਾਂ ਜ਼ਮਾਨਾ ਆ ਗਿਆ ਹੈਗਾ ਤੇ ਇਹ ਲਾਈਵ ਚੱਲਣਾ ਚਾਹੀਦਾ। ਤੇ ਕੁਛ ਦੂਜੇ ਪਾਸੇ ਹੋ ਗਏ। ਮੇਰਾ ਇਹਦੇ ਬਾਰੇ ਇਹ ਆ, ਜੇ ਕੋਈ ਮੈਨੂੰ ਨਿੱਜੀ ਤੌਰ ਤੇ ਗੱਲ ਇਹਦੇ ਬਾਰੇ ਪੁੱਛੀ ਜਾਵੇ ਕਿ ਸਾਡੇ ਕੌਮ ਦੀਆਂ ਜਾਂ ਹਰ ਕੌਮ ਦੇ ਧਰਮ ਦੀਆਂ ਕੁਛ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਜਨਤਕ ਤੌਰ ਦੇ ਉੱਤੇ ਕਰਨ ਦੀ ਥਾਂ ਉਹਨਾਂ ਦੀ ਇੱਕ ਮਰਿਆਦਾ ਦੇ ਤਹਿਤ ਪਰਦਾਦਾਰੀ ਬਣੀ ਰਹਿਣੀ ਚਾਹੀਦੀ ਹੈ। ਜਿਵੇਂ ਮਾਤਾ ਤੇ ਪਿਤਾ ਜਿਹੜੇ ਨੇ ਉਹ ਜਦੋਂ ਕਮਰੇ 'ਚ ਹੁੰਦੇ ਆ ਉਦੋਂ ਉਹ ਉਸ ਤਰ੍ਹਾਂ ਦੇ ਮਾਹੌਲ ਵਿੱਚ ਹੁੰਦੇ ਆ ਜਿੱਥੇ ਉਹ ਬੱਚਿਆਂ ਨਾਲ ਆਜ਼ਾਦੀ ਨਾਲ ਫਰੀडम ਨਾਲ ਗੱਲ ਕਰਦੇ। ਬੱਚੇ ਜਿਹੜੇ ਨੇ ਮਾਂ-ਬਾਪ ਅੰਦਰ ਹੁੰਦੇ ਆ, ਪਰ ਜਨਤਕ ਤੌਰ ਤੇ ਵਿਚਰਦੇ ਆ ਕਈ ਵਾਰ ਜਿਹੜਾ ਇੱਕ ਜ਼ਿੰਮੇਵਾਰ ਅਫਸਰ ਆ ਮਾਂ ਜਾਂ ਪਿਓ, ਉਹਦਾ ਰਵੱਈਆ ਆਪਦੇ ਬੱਚਿਆਂ ਪ੍ਰਤੀ ਉਹੋ ਜਿਹਾ ਨਹੀਂ ਰਹਿ ਸਕਦਾ। ਉੱਥੇ ਉਹਨੂੰ ਥੋੜਾ ਜਿਹਾ ਖਿਆਲ ਰੱਖਣਾ ਪੈਂਦਾ ਕਿ ਮੈਂ ਇੱਕ ਅਫਸਰ ਹਾਂ ਤੇ ਜਨਤਕ ਤੌਰ ਦੇ ਉੱਤੇ ਉਹਦੇ ਬੱਚਿਆਂ ਨੂੰ ਵੀ ਪਤਾ ਹੁੰਦਾ ਕਿ ਇਹ ਇੱਥੇ ਅਸੀਂ ਉਵੇਂ ਨਹੀਂ ਕਰਨਾ। ਹੋਰ ਹਜ਼ਾਰਾਂ ਗੱਲਾਂ ਦੇ ਨਾਲ ਸਮਝਾਇਆ ਜਾ ਸਕਦਾ। ਜਿਵੇਂ ਆਪਾਂ ਅੰਮ੍ਰਿਤ ਸੰਚਾਰ ਆ, ਉਹਦੀ ਆਪਾਂ ਵੀਡੀਓਗ੍ਰਾਫੀ ਕਦੇ ਨਹੀਂ ਕਰਦੇ, ਨਾਲ ਲਾਈਵ ਚਲਾਉਂਦੇ ਆ, ਕਿਉਂ ਨਹੀਂ ਕਰਦੇ? ਇਵੇਂ ਹੀ ਆਪਣੇ ਇੱਕ ਸੱਜਣ ਵਾਰ-ਵਾਰ ਚਰਚਾ ਕਰਦੇ ਰਹੇ ਕਿ ਜੀ ਉੱਥੇ ਜਦੋਂ ਕਲਗੀਧਰ ਸ਼ਹਿਨਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ, ਉੱਥੇ ਬੱਕਰੇ ਵੱਢੇ ਕਿ ਜੀ ਸੀਸ ਲੈ ਤੇ ਏਦਾਂ ਹੋਇਆ ਉਦਾਂ ਹੋਇਆ। ਉਹ ਸਰਦਾਰ ਕਪੂਰ ਸਿੰਘ ਜੀ ਨੇ ਗੱਲ ਹੀ ਨਿਬੇੜਤੀ ਵੀ ਸਾਡੇ ਸਾਹਮਣੇ 10 ਪਾਤਸ਼ਾਹੀਆਂ ਨੇ ਕਦੇ ਕਿਸੇ ਗੱਲ ਤੋਂ ਪਰਦਾ ਨਹੀਂ ਰੱਖਿਆ। ਕਲਗੀਧਰ ਸ਼ਹਿਨਸ਼ਾਹ ਦਾ ਸਾਰਾ ਜੀਵਨ ਸਾਡੇ ਸਨਮੁਖ ਪੇਸ਼ ਹੈ।
ਤੇ ਇਹ ਗੱਲ ਉਹਨਾਂ ਨੇ ਪਰਦੇ 'ਚ ਕੀਤੀ ਆ, ਤਾਂ ਆਪਾਂ ਕਾਹਨੂੰ ਪਰਦੇ ਚੱਕ ਕੇ ਦੇਖਣੇ ਆ। ਸੋ ਜਿਵੇਂ ਇਹ ਸਾਰੀ ਗੱਲਬਾਤ ਹੈ, ਉਵੇਂ ਹੀ ਹੁਣ ਜਦੋਂ ਕਿਸੇ ਸਿੱਖ ਨੂੰ ਉਹਦੀ ਕਿਸੇ ਵੀ ਗੜਬੜ ਕਰਕੇ ਅਕਾਲ ਤਖਤ ਸਾਹਿਬ ਤੇ ਜਾਂ ਪੰਜ ਸਿੰਘਾਂ ਦੇ ਪੇਸ਼ ਹੋਣ ਦਾ ਮੌਕਾ ਮਿਲਦਾ, ਉੱਥੇ ਉਹ ਆਪਣੀ ਨੈਤਿਕਤਾ ਦੇ ਬੋਝ ਦੇ ਤਹਿਤ ਜ਼ਮੀਰ ਦਾ ਕੈਦੀ ਬਣ ਕੇ ਪਹੁੰਚਿਆ ਹੁੰਦਾ, ਤੇ ਉੱਥੇ ਉਹਨੂੰ ਧਰਮ ਦੇ ਆਧਾਰ ਦੇ ਉੱਤੇ ਜਦੋਂ ਉਹਨੂੰ ਝਕੋਰਿਆ ਜਾਂਦਾ, ਕਈ ਵਾਰ ਉਹ ਬੰਦਾ ਵੈਰਾਗ 'ਚ ਵੀ ਆਉਂਦਾ ਕਿ ਮੇਰੇ ਤੋਂ ਕਿੱਡਾ ਵੱਡਾ ਗੁਨਾਹ ਹੋ ਗਿਆ। ਪਰ ਜੇਕਰ ਕਿਸੇ ਬੰਦੇ ਨੂੰ ਪਬਲਿਕ ਦੇ ਵਿੱਚ ਉਹਨੂੰ ਲੱਗੇ ਕਿ ਮੈਨੂੰ ਸਾਰੀ ਦੁਨੀਆ ਦੇਖ ਰਹੀ ਆ, ਤਾਂ ਉਹਦਾ ਹੰਕਾਰ ਉਹਨੂੰ ਉਵੇਂ ਦਾ ਨਹੀਂ ਬਣ ਦਿੰਦਾ, ਉਹ ਫਿਰ ਆਕੜ ਦਾ। ਸੋ ਜਿਹੜੇ ਬੰਦੇ ਨੂੰ ਤਾਂ ਤਮਾਸ਼ਬੀਨੀ ਮਜ਼ਬਾਗਰੀ ਵੀ, ਹੁਣ ਭਗਵੰਤ ਮਾਨ ਇੱਕ ਕਲਾਕਾਰ ਬੰਦਾ, ਉਹਨੇ ਸਾਰੀ ਉਮਰ ਸਟੇਜਾਂ ਤੇ ਵੀ ਮੈਂ ਬੋਲ ਰਿਹਾ ਤੇ ਦੁਨੀਆ ਸੁਣ ਰਹੀ ਹੈ। ਜਿਵੇਂ ਹੁੰਦਾ ਨਾ ਬੰਦੇ ਨੂੰ ਵੀ, ਜਿਵੇਂ ਘੋੜੇ ਤੇ ਚੜਿਆ ਬੰਦਾ ਜਿਹਨੂੰ ਮਰਜ਼ੀ ਥੱਲੇ ਲੈ ਲੇ, ਉਵੇਂ ਸਟੇਜ ਤੇ ਜਿਹੜਾ ਕੁਝ ਮਰਜ਼ੀ ਬੋਲੀ ਜਾਵਾਂ ਮੈਂ, ਉਵੇਂ ਭਗਵੰਤ ਮਾਨ ਨੂੰ ਲੱਗਦਾ ਕਿ ਜਿਵੇਂ ਅਸੀਂ ਪੰਜਾਬ ਦੀ ਵਿਧਾਨ ਸਭਾ 'ਚ ਕਿਸੇ ਨੂੰ ਖੰਘਣ ਨਹੀਂ ਦੇਈਦਾ, ਤੇ ਅਸੀਂ ਤਾਂ ਉੱਥੇ ਕੈਮਰੇ ਵੀ ਨਹੀਂ ਕਿਸੇ ਨੂੰ, ਜਿਹੜੇ ਕੈਮਰੇ ਨੇਗੇ ਵਿਧਾਨ ਸਭਾ 'ਚ ਲਾਈਵ ਵਾਲੇ, ਉਹ ਉਹਨਾਂ ਤੇ ਵਿਰੋਧੀ ਦਲਾਂ ਤੇ ਜਾਣ ਹੀ ਨਹੀਂ ਦੇਈਦੇ, ਪਤਾ ਹੀ ਨਹੀਂ ਲੱਗਣ ਦੇਈਦਾ ਵੀ ਉਹ ਕੁਝ ਬੋਲੇ ਵੀ ਨੇ। ਇੱਥੋਂ ਤੱਕ ਕਿ ਜੇ ਕੋਈ ਆਰਟੀਆਈ ਪਾ ਕੇ ਸਰਕਾਰ ਤੋਂ ਮੰਗਦਾ ਕਿਸੇ ਮਸਲੇ ਤੇ ਵੀ ਆਹ ਮੈਨੂੰ ਦੱਸਿਆ ਜਾਵੇ, ਉਹਨਾਂ ਨੂੰ ਦੱਸਣਾ ਪੁੱਛਣਾ ਤਾਂ ਕੀ ਆ, ਉਲਟਾ ਆਹ ਪਰਚੇ ਦਰਜ ਕਰਤੇ। ਪਿੱਛੇ ਜਾਂ ਪੈਂਦਾ ਸੀ ਨਾ ਰੌਲਾ, ਬਈ 10-15 ਪੱਤਰਕਾਰਾਂ ਤੇ ਪਰਚੇ ਦਰਜ ਕਰਤੇ। ਆਪ ਤਾਂ ਨਾ ਵਿਧਾਨ ਸਭਾ 'ਚ ਕਿਸੇ ਨੂੰ ਬੋਲਣ ਦੇਵੇ, ਨਾ ਉਹ ਲਿਖਤੀ ਤੌਰ ਤੇ ਜਵਾਬ ਦੇਵੇ, ਤੇ ਇੱਥੇ ਕਹਿੰਦਾ ਜੀ ਅਕਾਲ ਤਖਤ ਸਾਹਿਬ ਤੇ ਮੈਂ ਆਹ ਕਰ ਦੂੰ ਤੇ ਮੈਂ ਵਾਹ ਕਰ ਦੂੰ। ਫਿਰ ਪਿੱਛੇ ਜੇ ਇੱਕ ਦਿਨ ਪੀਏਯੂ ਦੇ ਵਿੱਚ ਲੁਧਿਆਣੇ ਇਕੱਠ ਰੱਖ ਲਿਆ, ਉਹ ਇੱਕ ਤਰਫਾ ਮਜਮਾਗਿਰੀ ਜਿਹੜੀ ਹੈ ਨਾ, ਤਮਾਸ਼ਾ ਜਿਹਾ ਲਾਉਣਾ, ਉਹਨੂੰ ਇਹ ਲੱਗਦਾ ਭਗਵੰਤ ਮਾਨ ਨੂੰ ਜਾਂ ਉਹਦੀ ਜੁੰਡਲੀ ਨੂੰ ਵੀ ਇਹਦਾ ਮਸਾ ਮੌਕਾ ਮਿਲਿਆ, ਆਪਾਂ ਉੱਥੇ ਲਾਈਵ ਚੱਲੂ ਤੇ ਆਪਾਂ ਜੌਲੀਆਂ ਮਾਰਾਂਗੇ ਤੇ ਉੱਚੀ ਉੱਚੀ ਬੋਲ ਕੇ। ਇਹ ਉਹਨੂੰ ਅਕਲ ਨਹੀਂ ਹੈ ਕਿ ਇੱਕ ਜਿਹੜੀ ਹਰੇਕ ਧਰਮ ਦੀ ਜਾਂ ਕੌਮ ਦੀ ਮਰਿਆਦਾ ਹੁੰਦੀ ਆ, ਉਹ ਕੱਲੇ ਤੇਰੇ ਅਨਸਾਰ ਨਹੀਂ ਜਾਂ ਤੇਰੇ ਕੁਝ ਬੰਦਿਆਂ ਦੇ ਅਨਸਾਰ ਨਹੀਂ ਹੋਣਾ ਹੈਗਾ ਵੀ ਐਂ ਕਰ ਦਿੰਦੇ ਆ ਚਲੋ ਇਹ ਕਹਿੰਦੇ ਆ, ਉਹ ਕੁਝ ਹੋਰ ਚੱਕਰ ਹੁੰਦਾ। ਉਹ ਜਿਹੜੀ ਮਰਿਆਦਾ ਜਾਂ ਧਰਮ ਦਾ ਮਸਲਾ, ਉਹਦੇ ਵਿੱਚ ਕਿਸੇ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ। ਇੱਕ ਵਾਰੀ ਇਹ 1997 ਦੀ ਗੱਲ ਆ, ਜੂਨ ਮਹੀਨੇ ਦੀ, ਜੰਮੂ ਦਾ ਇੱਕ ਮਹੰਤ ਸੀ ਮਨਜੀਤ ਸਿੰਘ, ਉਹਦੀ ਪੇਸ਼ੀ ਸੀ। ਉਹ ਆਪਦੇ ਨਾਲ ਬੁਰਛਾ ਗਰਦਾਂ ਨੂੰ ਬੱਸਾਂ ਗੱਡੀਆਂ 'ਚ ਟਰੱਕਾਂ 'ਚ ਭਰ ਕੇ ਲਿਆਇਆ। ਇੱਥੇ ਜਿੱਥੇ ਮੀਟਿੰਗ ਚੱਲ ਰਹੀ ਸੀ, ਇੱਥੇ ਜੀ ਉਹ ਕਾਫੀ ਹੁੱਲੜਬਾਜੀ ਜੀ, ਜਕਾਰੇ ਛੱਡਣ ਤੇ ਕਾਫੀ ਪਾਉਣ ਲੱਗੇ ਗਦਰ ਜਿਹਾ ਆਪਦੇ ਮਹੰਤ ਦੇ ਹੱਕ 'ਚ। ਅਖੀਰ ਇਹ ਗੱਲ ਇੰਨੀ ਵਧੀ ਕਿ ਉਹ ਜਿਹੜੇ ਸੇਵਾਦਾਰ ਸੀ ਜਾਂ ਹੋਰ, ਉਹਨਾਂ ਦੇ ਨਾਲ ਉਹਨਾਂ ਦਾ ਝਗੜਾ ਹੋ ਗਿਆ, ਜਿਹੜੇ ਮਸਲਾ ਵਿਗੜ ਗਿਆ। ਤੇ ਉਦੋਂ ਜਥੇਦਾਰ ਹੁੰਦਾ ਸੀ ਰਣਜੀਤ ਸਿੰਘ, ਇਹਨੇ ਡਾਂਗ ਚੱਕ ਲਈ ਤੇ ਨਾਲ ਦੇ ਆਹ ਜਿਹੜੇ ਪ੍ਰੋਫੈਸਰ ਮਨਜੀਤ ਸਿੰਘ ਹੋਣੀ ਜਾਂ ਹੋਰ ਸੀ, ਇਹ ਵੀ ਲਾਗੇ, ਤੇ ਸੇਵਾਦਾਰ ਉੱਥੇ ਵਾਹਵਾ ਇਹ ਛੱਤਰ ਫੇਰਿਆ ਇਹਨਾਂ ਦੇ। ਉਹ ਜਿਹੜੀ ਜੂਨ 1977 ਦੀ ਸਾਰੀ ਉਸ ਦਿਨ ਦੀ ਘਟਨਾ ਨਾ, ਜਦੋਂ ਅਕਾਲ ਤਖਤ ਉੱਤੇ ਮੂਹਰਿਓਂ ਵੇਰਨ ਵਾਲਿਆਂ ਦੇ ਛੱਤਰ ਖੜਕਿਆ, ਉਹ ਪੂਰਾ ਬਿਉਰਾ ਭਗਵੰਤ ਮਾਨ ਦੀ ਟੋਲੀ ਨੂੰ ਪੜ੍ਹ ਲੈਣਾ ਚਾਹੀਦਾ ਵੀ ਜਿਹੜਾ ਤੁਸੀਂ ਸੋਚਦੇ ਹੋ ਨਾ ਵੀ ਉੱਚੀ ਉੱਚੀ ਬੋਲ ਕੇ ਲਲਕਾਰੇ ਜੇ ਮਾਰ ਕੇ ਉੱਥੇ ਆਪਾਂ ਮਾਹੌਲ ਸਿਰਜ ਲਾਂਗੇ, ਇੱਥੇ ਇਹੋ ਜਿਹੀ ਗੱਲ ਕੋਈ ਨਹੀਂ ਹੋਣੀ। ਸਿੱਧੀ ਜੀ ਗੱਲ ਆ, ਉੱਥੇ ਤਾਂ ਤੁਹਾਨੂੰ ਸਪਸ਼ਟ ਤੌਰ ਦੇ ਉੱਤੇ ਇਹ ਪੁੱਛਿਆ ਜਾਣਾ ਕਿ ਤੁਸੀਂ ਦਸਵੰਧ ਦੀ ਮਰਿਆਦਾ ਦੇ ਖਿਲਾਫ ਮਾਹੌਲ ਕਿਉਂ ਸਿਰਜ ਰਹੇ ਹੋ, ਤੇ ਇਸ ਗੱਲ ਦੇ ਜਵਾਬ ਦੇ ਵਿੱਚ ਤੁਹਾਡੇ ਕੋਲੇ ਕੋਈ ਗੱਲ ਹੈ ਹੀ ਨਹੀਂ। ਮੰਨ ਲਈ ਗੱਲ ਕਿ ਗੁਰੂ ਦੀ ਗੋਲਕ ਦੇ ਵਿੱਚ ਕੋਈ ਅਮਾਨਤ ਵਿੱਚ ਖਿਆਨਤ ਕਰਦਾ, ਤੇ ਮਸੰਦ ਜਦੋਂ ਅਮਾਨਤ ਵਿੱਚ ਖਿਆਨਤ ਕਰਦੇ ਸੀ, ਮਸੰਦ ਸਾੜੇ ਗਏ। ਪਰ ਉਸ ਵੇਲੇ ਗੁਰੂ ਸਾਹਿਬ ਨੇ ਇਹ ਥੋੜੀ ਕਹਿਤਾ ਸੀ ਕਿ ਜੀ ਆਪਾਂ ਹੁਣ ਦਸਵੰਧ ਦੀ ਪ੍ਰਥਾ ਹੀ ਬੰਦ ਕਰ ਦੇਣੀ ਹੈ। ਇਹ ਸਾਡੇ ਧਰਮ ਦੀ ਇੱਕ ਪ੍ਰਥਾ ਵਾ, ਤੇ ਕਿਸੇ ਵੀ ਧਰਮ ਦੀ ਅਕਾਲ ਤਖਤ ਸਾਹਿਬ ਦਾ ਰੋਲ ਜਾਇਜ਼ ਤਾਂਹੀਓ ਲੱਗ ਰਿਹਾ ਇਸ ਮੌਕੇ। ਅਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਨਹੀਂ ਕਰਦੇ। ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਬਾਰੇ ਸਾਰਿਆਂ ਦੇ ਹੀ ਰਿਜ਼ਰਵੇਸ਼ਨ ਨੇ, ਸਾਰਿਆਂ ਨੂੰ ਹੀ ਮਤਲਬ ਉਹਦੇ ਉੱਤੇ ਇਤਰਾਜ਼ ਨੇ, ਜਿਸ ਤਰੀਕੇ ਨਾਲ ਉਹਦੀ ਹੋਈ ਗੱਲਬਾਤ ਸਾਰੀ ਉਹ ਆਪਾਂ ਨੂੰ ਪਤਾ ਹੀ ਹੈ। ਹੁਣ ਆ ਪਿਛਲੇ ਦਿਨਾਂ ਵਿੱਚ ਲਗਾਤਾਰ ਇਹ ਜਿਹੜਾ ਹੈਗਾ ਆਪਣਾ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਕਹਿੰਦਾ ਰਿਹਾ ਕਿ ਇਹਨੂੰ ਤਾਂ ਜੀ ਮਾਨਤਾ ਨਹੀਂ ਹੈ, ਇਹਨੂੰ ਸੰਪਰਦਾਵਾਂ ਜਥੇਬੰਦੀਆਂ ਨੇ ਮਾਨਤਾ ਨਹੀਂ ਦਿੱਤੀ, ਇਹ ਇੱਕ ਪਰਿਵਾਰ ਦਾ। ਮੰਨ ਲਈ ਜੀ ਗੱਲ, ਪਰ ਜੇਕਰ ਉਹ ਇੱਕ ਪਰਿਵਾਰ ਦਾ, ਜੇ ਉਹਨੂੰ ਮਾਨਤਾ ਨਹੀਂ ਦਿੱਤੀ ਹੋਈ, ਫਿਰ ਹੁਣ ਤੂੰ ਕਾਹਤੋਂ ਭੱਜਿਆ ਫਿਰਦਾ ਵੀ ਮੈਂ ਪੇਸ਼ ਹੋਣਾ? ਤੂੰ ਤਾਂ ਕਹਿ ਸਕਦਾ ਤੇ ਕਿ ਮੈਂ ਨਹੀਂ ਆਉਂਦਾ ਜੀ, ਮੈਂ ਤਾਂ ਮਾਨਤਾ ਨਹੀਂ ਦਿੰਦਾ। ਇਹਦਾ ਮਤਲਬ ਇਹ ਹੈਗਾ ਕਿ ਜਿਸ ਸ਼ਖਸ ਬਾਰੇ
ਗਿਆਨੀ ਕੁਲਦੀਪ ਸਿੰਘ ਗੜਗੱਜ ਬਾਰੇ ਅੱਜ ਤੱਕ ਭਗਵੰਤ ਮਾਨ ਤੇ ਉਹਦੀ ਟੀਮ, ਹੁਣ ਤਾਂ ਉਹ ਸੰਧਮਾਲੇ ਕਰਤਾਰ ਸਿੰਘ ਨੇ ਵੀ ਬੋਲ ਕੇ ਮੋਹਰ ਲਾਤੀ, ਅੱਜ ਤਾਂ ਮੰਨ ਲਿਆ ਨਾ ਕਿ ਹਾਂਜੀ ਉਹ ਜਥੇਦਾਰ ਹੈਗਾ। ਇੱਕ ਤਰੀਕੇ ਨਾਲ ਇਸ ਐਕਸਰਸਾਈਜ਼ ਦੇ ਰਾਹੀਂ ਕੁਲਦੀਪ ਸਿੰਘ ਗੜਗੱਜ ਨੇ ਆਪਦੀ ਜਥੇਦਾਰੀ ਦੇ ਉੱਤੇ ਪੰਜਾਬ ਸਰਕਾਰ ਦੀ ਜਾਂ ਇਸ ਧਿਰ ਦੀ ਤਾਂ ਆਮ ਆਦਮੀ ਪਾਰਟੀ ਵਾਲਾ ਦੀ ਬੋਰ ਹੋਰ ਗੂੜੀ ਲਵਾ ਲਈ। ਤੇ ਲੋਕ ਜਿਹੜੇ ਆ ਉਹ ਸਾਰਾ ਕੁਝ ਚੇਤੇ ਰੱਖਦੇ ਹੁੰਦੇ ਆ ਕਿ ਇੱਕ ਪਾਸੇ ਤੁਸੀਂ ਇਹ ਕਹਿੰਦੇ ਰਹੇ ਹੋ ਕਿ ਇਹ ਤਾਂ ਮਾਨਤਾ ਨਹੀਂ, ਜਦੋਂ ਮਾਨਤਾ ਨਹੀਂ ਫਿਰ ਤੁਸੀਂ ਉੱਥੇ ਕੀ ਕਰਨ ਚੱਲੇ ਹੋ, ਤੁਸੀਂ ਕਹੋ ਅਸੀਂ ਤਾਂ ਜਾਂਦੇ ਨਹੀਂ, ਪਰ ਇਹ ਵੀ ਨਹੀਂ ਕਹਿਣ ਜੋਗੇ ਕਿਉਂਕਿ ਧਾਰਮਿਕ ਤੌਰ ਦੇ ਉੱਤੇ ਸਿਆਪਾ ਗੱਲ ਪੈ ਜੂ। ਹੁਣ ਇਸ ਗੱਲ ਦੇ ਉੱਤੇ ਲੋਕਾਂ ਨੇ ਬਹੁਤ ਜ਼ਿਆਦਾ ਤਿੱਖਾ ਰਿਐਕਟ ਕੀਤਾ ਹੈ, ਜਿਹੜਾ ਕਿਹਾ ਗਿਆ ਕਿ ਜੀ ਲਾਈਵ ਹੋਵੇ। ਉਹਦੇ ਬਾਰੇ ਪਰਵਿੰਦਰ ਸਿੰਘ ਕਿਤਣਾ ਨਵਾਂ ਸ਼ਹਿਰ ਤੋਂ, ਜਿਹੜੇ ਭਗਤ ਸਿੰਘ ਜ਼ਿਲ੍ਹਾ ਭਗਤ ਸਿੰਘ ਨਗਰ, ਉਥੋਂ ਕਾਫੀ ਉਹ ਐਕਟਿਵਿਸਟ ਨੇ, ਉਹਨਾਂ ਨੇ ਇੱਕ ਲੰਬਾ ਚੌੜਾ ਖੱਤ ਲਿਖਿਆ ਭਗਵੰਤ ਮਾਨ ਨੂੰ ਕਿ ਜਿਹੜਾ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਅੱਗੇ ਪੇਸ਼ ਹੋਣ ਸਮੇਂ ਸਿੱਧੇ ਪ੍ਰਸਾਰਣ ਦੀ ਅਪੀਲ ਕਰਦਾ ਹੈ, ਤੇ ਅਸੀਂ ਕਹਿੰਦੇ ਆ ਵੀ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਦੇ ਕੰਮਾਂ ਬਾਰੇ ਆਪ ਜੀ ਜਾਂ ਕਿਸੇ ਹੋਰ ਅਧਿਕਾਰੀ ਰਾਹੀਂ ਲਾਈਵ ਗੱਲਬਾਤ ਕਰ ਲਓ, ਮੈਨੂੰ ਆਹ ਚਾਹੀਦਾ। ਤੇ ਮੈਂ ਆਪ ਜੀ ਨੂੰ, ਵਿਧਾਨ ਸਭਾ ਦੇ ਸਪੀਕਰ ਨੂੰ, ਪੰਜਾਬ ਸਰਕਾਰ ਦੇ ਚੀਫ ਸੈਕਟਰੀ ਨੂੰ, ਡੀਜੀਪੀ ਨੂੰ, ਵਿਜੀਲੈਂਸ ਦੇ ਚੀਫ ਡਾਇਰੈਕਟਰ ਨੂੰ, ਸਾਰਿਆਂ ਨੂੰ ਚੈਲੰਜ ਕਰਦਾ ਵੀ ਸਾਡੇ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਆ, ਤੇ ਉਹ ਕਹਿੰਦਾ ਜੀ ਮੈਂ ਲਾਈਵ ਕਰਨਾ। ਉਹ ਬੜੇ ਲਾਈਵ ਹੋ ਸਕਦੇ ਆ ਫਿਰ ਜੇ ਲਾਈਵ ਵਾਲੀ ਗੱਲ ਆ। ਸੱਚੀ ਗੱਲ ਇਹ ਹੈ ਕਿ ਉੱਥੇ ਇੰਨਾ ਇਹ ਮਸਲਾ ਉਲਝਣਾ ਹੀ ਨਹੀਂ ਸੀ, ਇੰਨੀ ਇਹ ਗੱਲ ਵਧਣੀ ਹੋਈ ਨਹੀਂ ਸੀ, ਜੇ ਕਿਤੇ ਭਗਵੰਤ ਮਾਨ ਅਕਲ ਕਰਦਾ ਕਿ ਜੱਸੀ ਗੁਰਦਾਸਪੁਰੀਏ ਨੇ ਧਾਰਮਿਕ ਗੀਤ ਗਾਇਆ, ਇੱਕ ਪੱਤਰਕਾਰ ਨੇ ਕਮਲਕੁੱਟ ਦਾ ਵੀ ਉਹ ਕਹਿਤਾ ਵੀ ਇਹ ਜੀ ਉਹਨੇ ਜਿਹੜਾ ਹੈਗਾ ਕੀਰਤਨ ਕੀਤਾ। ਉਹ ਗੱਲ ਬਾਰੇ ਜਦੋਂ ਜੱਸੀ ਬੋਲ ਪਿਆ ਵੀ ਇਹ ਗੱਲ ਮਤਲਬ ਠੀਕ ਆ, ਗਿਆਨੀ ਹਰਜਿੰਦਰ ਸਿੰਘ ਬੋਲ ਪਏ, ਤਾਂ ਇਹਨੂੰ ਕਮਲ ਕੁੱਟਣ ਦੀ ਕੀ ਲੋੜ ਸੀ। ਪਰ ਇਹਦੇ ਤਾਂ ਕੰਮ ਹੀ ਇਹ ਆ ਕਿ ਹਰ ਮੌਕੇ ਮੂੰਹ ਚੱਕੀ ਰੱਖਣਾ ਤੇ ਬੋਲੀ ਜਾਣਾ। ਸਿੱਖ ਧਰਮ ਬਾਰੇ, ਮਰਿਆਦਾ ਬਾਰੇ ਬੋਲਣ ਲੱਗਿਆ ਕੋਈ ਪਰਵਾਹ ਨਹੀਂ ਕਰਨੀ। ਤੇ ਹੁਣ ਤਾਂ ਉਹਨੂੰ ਇਸ ਮਾਹੌਲ ਦੇ ਵਿੱਚ ਜਦੋਂ ਪੇਸ਼ ਹੋਏਗਾ, ਤੇ ਉਹ ਜਿਹੜਾ ਮਾਹੌਲ ਸਿਰਜ ਰਹੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ, ਜਿਵੇਂ ਅਕਾਲ ਤਖਤ ਸਾਹਿਬ ਤੇ ਚੜ੍ਹਾਈ ਕਰਨ ਚੱਲੇ ਹੋਈਏ, ਬਈ ਆਪਾਂ ਤਾਂ ਚੱਕ ਦਿਆਂਗੇ ਫੱਟੇ ਅਕਾਲ ਤਖਤ ਸਾਹਿਬ ਦੇ ਰਾਹੀਂ, ਆਪਾਂ ਇੱਕ ਹੋਰ ਜਿਵੇਂ ਕੋਈ ਜਿਮਨੀ ਚੋਣ ਹੋ ਰਹੀ ਹੈ ਤੇ ਉਹ ਚੋਣ ਆਪਾਂ ਜਿੱਤਣੀ ਹੈ, ਤੇ ਜਿਮਨੀ ਚੋਣ ਜਿਵੇਂ ਉਦੋਂ ਪ੍ਰਚਾਰ ਕਰੀਦਾ, ਉਵੇਂ ਇਸ ਮਸਲੇ ਨੂੰ ਇੱਕ ਈਵੈਂਟ ਬਣਾ ਕੇ ਪੂਰੀ ਗਹਿਮਾ ਗਹਿਮੀ ਨਾਲ ਅਗਲੇ ਲੱਗੇ ਹੋਏ ਨੇ। ਤੇ ਹੁਣ ਆ ਜਾਓ ਅਕਾਲ ਤਖਤ ਸਾਹਿਬ ਵਾਲੀ ਜਾਂ ਬਾਦਲ ਦਲ ਵਾਲੀ ਗੱਲ। ਪਹਿਲੀ ਗੱਲ ਤਾਂ ਪਤਾ ਨਹੀਂ ਉਹ ਕਿਹੜਾ ਮੌਕਾ ਜਾਂ ਕਿਹੜਾ ਫੈਸਲਾ ਕਿਹਦੇ ਰਾਹੀਂ ਇਹ ਕੀਤਾ ਵੀ ਸੱਦ ਲਓ ਭਗਵੰਤ ਮਾਨ ਨੂੰ, ਜਦੋਂ ਕਿ ਹੁਣ ਇਹ ਗੱਲ ਚੰਗੀ ਤਰ੍ਹਾਂ ਸਾਬਤ ਹੋ ਗਈ ਆ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਜਾਂ ਸਕੱਤਰੇਤ ਵਿੱਚ ਉਹਨੂੰ ਨਹੀਂ ਬੁਲਾਇਆ ਜਾ ਸਕਦਾ। ਉਹਦੇ ਕਾਰਨ ਸਿੱਖ ਦੱਸ ਰਹੇ ਨੇ। ਦੂਜੀ ਗੱਲ ਕਿ ਜਦੋਂ ਸਾਰਿਆਂ ਨੂੰ ਪਤਾ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਚੋਰੀ ਛਪੋਰੀ ਜਥੇਦਾਰ ਲਾਉਣ ਤੋਂ ਲੈ ਕੇ ਹੁਣ ਤੱਕ ਜਿਵੇਂ ਉਹਦੇ ਫਿਰ ਪੂਰੀ ਮਾਨਤਾ ਵਾਲਾ ਬਣਾਉਣ ਦੇ ਲਈ ਜੋ ਕੁਝ ਕੀਤਾ ਕਤਰਿਆ ਗਿਆ, ਉਹ ਕਰਨ ਕਰਾਉਣ ਪਿੱਛੇ ਧਿਰ ਤਾਂ ਬਾਦਲ ਪਰਿਵਾਰ ਹੀ ਹੈ। ਸਭ ਨੂੰ ਪਤਾ ਕਿ ਕਿਵੇਂ ਉਹ ਸਾਰੇ ਜਥੇਦਾਰ ਘਰਾਂ ਨੂੰ ਤੋਰੇ ਗਏ ਜਿਨ੍ਹਾਂ ਨੇ 2 ਦਸੰਬਰ ਵਾਲਾ ਹੁਕਮਨਾਮਾ ਜਾਰੀ ਕਰਾਇਆ ਸੀ, ਕੀਤਾ ਸੀ। ਹੁਣ ਇਹ ਸਾਰਿਆਂ ਨੂੰ ਪਤਾ ਕਿ ਬਾਦਲ ਧੜੇ ਦੀ ਸਭ ਤੋਂ ਵੱਧ ਜ਼ਿੰਮੇਵਾਰੀ ਬਣਦੀ ਆ, ਖਾਸ ਤੌਰ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਮਗਰ ਸਰਨੇ ਬ੍ਰਦਰਜ਼ ਨੂੰ ਕੱਢਣ ਦੀ ਜ਼ਿੰਮੇਵਾਰੀ ਬਣਦੀ ਆ। ਆ ਜਿਹੜੀ ਨੈਂਸੀ ਗਰੇਵਾਲ ਜਾਂ ਹੋਰ ਲੋਕ ਅਬਾ ਤਬਾ ਬੋਲ ਰਹੇ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ, ਜਿਸ ਤਰੀਕੇ ਨਾਲ ਕਿਰਦਾਰਕੁਸ਼ੀ ਕਰਨ ਵਾਲੀ ਇੱਕ ਪੂਰੀ ਲਹਿਰ ਚੱਲ ਰਹੀ ਆ, ਉਹ ਪਤਾ ਨਹੀਂ ਕਿੱਥੇ ਆ ਜਿਹੜੇ ਟਾਸਕ ਫੋਰਸ ਵਾਲੇ ਡਾਂਗਾ ਚੱਕੀ ਫਿਰਦੇ ਹੁੰਦੇ ਨੇ। ਜੇਕਰ ਸੁਖਬੀਰ ਬਾਦਲ ਦੀ ਗੱਲ ਹੋ ਜੇ ਕੋਈ, ਤਾਂ ਜਿਹੜਾ ਬਾਦਲ ਪਰਿਵਾਰ, ਜਿਹੜੀ ਬਾਦਲ ਸੈਨਾ ਉਦੋਂ ਪੁੱਛਾ ਚੱਕੀ ਫਿਰਦੀ ਹੁੰਦੀ ਹੈ, ਜੇ ਸੁਖਬੀਰ ਬਾਦਲ ਦੇ ਮਸਲੇ ਤੇ ਇਹ ਕਹਿੰਦੇ ਆ ਮਰ ਜਾਾਂਗੇ ਜਾਂ ਮਾਰ ਦਿਆਂਗੇ, ਤੇ ਉਹ ਸਾਰੇ ਬਾਦਲ ਦਲੀਏ ਆਪਦੇ ਭਰੋਸੇ ਦੇ ਜਾਂ ਜਿਨ੍ਹਾਂ ਦੇ ਬਾਰੇ ਸਾਰੇ ਕਹਿੰਦੇ ਆ ਜੀ ਉਹ ਗਲਤ ਹੋਇਆ, ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੱਕ 'ਚ ਕਿਉਂ ਨਹੀਂ ਬੋਲਦੇ। ਇਹ ਗੱਲ ਸਹੀ ਆ ਕਿ ਪੂਰੀ ਕੌਮ ਨੂੰ ਬੋਲਣਾ ਚਾਹੀਦਾ, ਪਰ ਜੇ ਪੂਰੀ ਕੌਮ ਨਹੀਂ ਬੋਲ ਪਾ ਰਹੀ ਤਾਂ ਉਹਦੇ ਪਿੱਛੇ ਇਹੀ ਹੈ ਨਾ ਕਿ ਬਾਦਲਕਿਆਂ ਨੇ ਆਪ ਹੁਦਰੀਆਂ ਕਰਕੇ ਉਹ ਜਿਹੜੀ ਗੱਲ ਚੱਲੀ ਸੀ ਕਿ ਜੀ ਆਪਾਂ ਜਿਹੜਾ ਹੈਗਾ ਵਿਧੀ ਵਿਧਾਨ ਬਣਾਵਾਂਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਾਉਣ ਦਾ। ਜਦੋਂ ਤੁਸੀਂ ਬਾਦਲਕਿਆਂ ਨੇ ਇਹ ਗੰਦ ਪਾ ਕੇ ਇਹੋ ਜਿਹਾ ਮਾਹੌਲ ਬਣਾਇਆ ਵੀ ਹੋਰ ਕੋਈ ਬੋਲਣ ਜੋਗਾ ਨਹੀਂ, ਤੇ ਫਿਰ ਤੁਸੀਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਕੱਲੇ ਨੂੰ ਕਿਉਂ ਛੱਡਤਾ? ਕੀ ਹੈਗੀ ਹਿੰਮਤ
ਕਿ ਆਮ ਆਦਮੀ ਪਾਰਟੀ ਵੱਲੋਂ ਜਾਂ ਹੋਰ ਐਂਟੀ ਪੰਥਕ ਬੰਦਿਆਂ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦਾ ਕੋਈ ਇਲਾਜ ਕਰ ਸਕੋ। ਨੈਨਸੀ ਗਰੇਵਾਲ ਜਾਂ ਹੋਰ ਜੋ ਅਬਾ ਤਬਾ ਬੋਲ ਰਹੇ ਨੇ ਉਹਨਾਂ ਬਾਰੇ ਬਾਦਲ ਸੈਨਾ ਕੋਲੇ ਕੋਈ ਹੈ ਪ੍ਰੋਗਰਾਮ, ਕੋਈ ਹੈ ਏਜੰਡਾ? ਮੈਨੂੰ ਇੱਥੇ ਇੱਕ ਗੱਲ ਚੇਤੇ ਆਉਂਦੀ ਹੈ, ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਇਹ ਅਖਬਾਰ ਕੋਈ ਵਿੱਚ ਪੜ੍ਹਿਆ ਬਈ ਲਾਲੇ ਜਗਤ ਨਾਰਾਇਣ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਰੇ, ਉਹ ਬੰਦੇ ਕੋਈ ਵੀ ਹੋ ਸਕਦੇ ਆ, ABCD ਬੰਦਿਆਂ ਦੀ ਗੱਲ ਨਹੀਂ, ਅਹੁਦਿਆਂ ਬਾਰੇ ਅਵਾ ਤਵਾ ਬੋਲਿਆ ਤਾਂ ਸੰਤਾਂ ਨੂੰ ਇਉਂ ਲੱਗਿਆ ਜਿਵੇਂ ਲਾਲੇ ਜਗਤ ਨਾਰਾਇਣ ਨੇ ਸਿੱਖ ਕੌਮ ਦੀ ਪੱਗ ਲਾ ਕੇ ਵਿਹੜੇ 'ਚ ਸਿੱਟਦੀ ਹੋਵੇ। ਤੇ ਉਸ ਦਿਨ ਤੋਂ ਫਿਰ ਲਾਲੇ ਦੇ ਸੋਧਾ ਲਾਉਣ ਤੱਕ ਸੰਤ ਜਿਹੜੇ ਆ ਆਪਦਾ ਜੋ ਕੁਝ ਉਹਨਾਂ ਨੇ ਕੀਤਾ ਉਹ ਕਮਾਲ ਦੀ ਗੱਲ। ਇਹ ਗੱਲ ਦੱਸਣ ਤੋਂ ਮੇਰਾ ਭਾਵ ਇਸ ਮੌਕੇ ਇਹ ਆ ਕਿ ਅੱਜ ਬਾਦਲਕਿਆਂ ਦੇ ਕਰਕੇ ਜੋ ਮਾਹੌਲ ਬਣਿਆ ਹੋਇਆ ਸਾਡੀ ਕੌਮ ਦਾ, ਉਹਦੇ 'ਚ ਕੋਈ ਵੀ ਉੱਠਦਾ ਜਥੇਦਾਰਾਂ ਖਿਲਾਫ, ਸ਼੍ਰੋਮਣੀ ਕਮੇਟੀ ਖਿਲਾਫ, ਅਕਾਲ ਤਖਤ ਖਿਲਾਫ, ਮਰਿਆਦਾ ਖਿਲਾਫ, ਇਹ ਮਾਹੌਲ ਸਿਰਜਣ ਲਈ ਬਾਦਲਕੇ ਸਭ ਤੋਂ ਵੱਧ ਦੋਸ਼ੀ ਆ। ਆਪ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ ਨਾ ਤਾਂ ਇਹ ਆਪ ਪੰਥ ਲਈ ਕੁਝ ਕਰਨ ਕਰਾਉਣ ਜੋਗੇ ਨੇ, ਪੰਥ ਦਾ ਬੇੜਾ ਗਰਕ ਕਰਨ ਜੋਗਾ ਮਾਹੌਲ ਇਹਨਾਂ ਨੇ ਬਣਾਇਆ ਹੋਇਆ। ਖੈਰ ਸੱਚੇ ਪਾਤਸ਼ਾਹ ਸਾਨੂੰ ਸਮੱਤ ਬਖਸ਼ਣ, ਕੌਮ 'ਚ ਏਕਤਾ ਤੇ ਇਤਫਾਕ ਬਖਸ਼ਣ। ਆ ਜਿਹੜੀ ਦੁਸ਼ਟ ਬਿਰਤੀ ਆ ਇਹਦਾ ਭੋਗ ਪਵੇ, ਖਾਲਸਾ ਪੰਥ ਦੀ, ਖਾਲਿਸਤਾਨ ਦੀ ਚੜ੍ਹਦੀ ਕਲਾ ਹੋਵੇ ਤਾਂ ਕਿ ਸਾਡੀ ਕੌਮ ਇਤਿਹਾਸ ਵਿੱਚ ਇੱਕ ਸ਼ਾਨਦਾਰ ਭੂਮਿਕਾ ਅਦਾ ਕਰ ਸਕੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।